ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ। ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਤੁਹਾਡੇ ਸਾਹਮਣੇ ਅੱਜ ਇੱਕ ਨਵੇਂ ਮਹਿਮਾਨ ਨੂੰ ਲੈ ਕੇ, ਨਵੇਂ ਮੁੱਦੇ ਦੇ ਉੱਤੇ। ਅੱਜ ਅਸੀਂ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਇੱਕ ਕਿਤਾਬ ਬਾਰੇ। ਕਿਤਾਬ ਆਮ ਤੌਰ 'ਤੇ ਸਮਝਿਆ ਜਾਂਦਾ ਕਿ ਗਿਆਨ ਦਾ ਸਾਧਨ ਹੁੰਦੀ ਆ, ਪਰ ਜ਼ਰੂਰੀ ਨਹੀਂ ਹੁੰਦਾ ਕਿ ਹਰ ਕਿਤਾਬ ਹੀ ਜਿਹੜੀ ਆ ਉਹ ਗਿਆਨ ਦਾ ਸਾਧਨ ਹੋਵੇ। ਕਈ ਕਿਤਾਬਾਂ ਕੂੜ ਦਾ ਸਾਧਨ ਵੀ ਹੁੰਦੀਆਂ ਨੇ, ਕੂੜ ਪ੍ਰਚਾਰ ਦਾ ਸਾਧਨ ਵੀ ਹੁੰਦੀਆਂ ਨੇ। ਕਈ ਸ਼ਬਦ, ਕਈ ਲਿਖਤਾਂ ਜਿਹੜੀਆਂ ਨੇ, ਉਹ ਝੂਠ ਫਰੇਬ ਫੈਲਾਉਣ ਦਾ ਕੰਮ ਵੀ ਕਰਦੀਆਂ ਨੇ। ਤੇ ਇਸੇ ਗੱਲ ਬਾਰੇ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਯੁੱਗ ਆ, ਜਿੱਥੇ ਜਿਹੜੇ ਸੰਚਾਰ ਸਾਧਨ ਇੰਨੇ ਕੁ ਜ਼ਿਆਦਾ ਤਾਕਤਵਰ ਹੋ ਚੁੱਕੇ ਨੇ ਕਿ ਜਿਹੜਾ ਸਮਾਜ ਦਾ ਵਰਤਾਂਤ ਆ, ਜਿਹੜਾ ਨੈਰੇਟਿਵ ਆ ਸੁਸਾਇਟੀ ਦੇ ਵਿੱਚ, ਉਹ ਬੜੀ ਤੇਜ਼ੀ ਦੇ ਨਾਲ ਜਿਹੜੇ ਪਾਵਰਫੁਲ ਲੋਕ ਨੇ ਉਹ ਕੰਟਰੋਲ ਕਰਦੇ ਨੇ। ਤੇ ਜਿਹੜੀ ਦੁਨੀਆ ਆ ਉਸ ਨੂੰ ਅੱਜ ਜਾਣਕਾਰੀ ਦੇ ਮਾਧਿਅਮ ਦੇ ਨਾਲ ਆਪਣੇ ਅਧੀਨ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਇਸ ਮਸਲੇ ਬਾਰੇ ਹੀ, ਇਸ ਜਿਹੜੀ ਇਹ ਸਾਰੀ ਨੈਰੇਟਿਵ ਦੀ ਅਸੀਂ ਕਹਿੰਦੇ ਹਾਂ ਕਿ ਦੁਨੀਆ ਦੇ ਵਿੱਚ ਜੱਦੋ-ਜਹਿਦ ਚੱਲ ਰਹੀ ਆ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਪਰ ਸਾਡਾ ਆਧਾਰ ਇਹ ਸਾਰੀ ਗੱਲਬਾਤ ਦੇ ਵਿੱਚ ਇੱਕ ਕਿਤਾਬ ਹੋਊਗੀ, ਜਿਹੜੀ ਕਿਤਾਬ ਬੜੇ ਹੀ ਚਰਚਿਤ ਮਸਲੇ ਨਾਲ, ਜੋ ਪੰਜਾਬ ਦਾ ਬੜਾ ਚਰਚਿਤ ਮਸਲਾ ਰਿਹਾ ਪਿਛਲੇ ਸਾਲਾਂ ਦੇ ਵਿੱਚ, ਉਸ ਦੇ ਨਾਲ ਜੁੜੀ ਹੋਈ ਆ। ਉਹ ਹੈ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਕਤਲ ਸੀ ਜੋ। ਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਤਲ ਬਾਰੇ ਬੜੀ ਤੇਜ਼ੀ ਦੇ ਨਾਲ ਇੱਕ ਪੱਤਰਕਾਰ ਨੇ ਇੱਕ ਕਿਤਾਬ ਲਿਖ ਮਾਰੀ। ਇਹ ਪੱਤਰਕਾਰ ਜਿਹੜਾ ਆ, ਇਹ ਜਪਿੰਦਰਜੀਤ ਸਿੰਘ ਆ, ਜੋ ਕਿ ਪੰਜਾਬ ਦੇ ਵਿੱਚ ਕ੍ਰਾਈਮ ਰਿਪੋਰਟਰ ਦੇ ਨਾਲ, ਮਤਲਬ ਜਿਹੜੇ ਪੰਜਾਬ ਦੇ ਟੋਪ ਮੋਸਟ ਕ੍ਰਾਈਮ ਰਿਪੋਰਟਰ ਕਹੇ ਜਾਂਦੇ ਆ, ਉਹਨਾਂ ਦੇ ਵਿੱਚੋਂ ਇੱਕ ਆ। ਤੇ ਟ੍ਰਿਬਿਊਨ ਅਖਬਾਰ ਦਾ ਇਹ ਜਰਨਲਿਸਟ ਆ। ਜਪਿੰਦਰਜੀਤ ਸਿੰਘ ਨੇ ਇੱਕ ਕਿਤਾਬ ਲਿਖੀ ਆ, ਜਿਹੜੀ ਕਿ ਸਿੱਧੂ ਮੂਸੇਵਾਲੇ ਦੇ ਜੋ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਹਦੇ ਬਾਰੇ। ਤੇ ਇੱਕ ਕਿਤਾਬ ਦਾ ਮੈਂ ਨਾਮ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੇ ਹਾਂ। ਕਿਤਾਬ ਦਾ ਨਾਮ ਆ ਹੂ ਕਿਲਡ ਮੂਸੇਵਾਲਾ, ਦਾ ਸਪਿਰਲਿੰਗ ਸਟੋਰੀ ਆਫ ਵਾਇਲੈਂਸ ਇਨ ਪੰਜਾਬ। ਤੇ ਜਪਿੰਦਰਜੀਤ ਸਿੰਘ ਨੇ ਇਸ ਕਿਤਾਬ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਆ, ਉਹਦੇ ਬਾਰੇ ਹੁਣ ਜਦੋਂ ਉਸ ਦਾ ਐਨਾਲਿਸਿਸ ਕੀਤਾ, ਉਹਦੇ ਬਾਰੇ ਖੋਜ ਕੀਤੀ, ਸੰਦੀਪ ਸਿੰਘ ਜਰਨਲਿਸਟ, ਜੋ ਕਿ ਨੌਜਵਾਨ ਜਰਨਲਿਸਟ ਨੇ ਪੰਜਾਬ ਤੋਂ, ਜਿਹੜੇ ਕਿ ਅਸੀਂ ਦੇਖਿਆ ਕਿ ਲਗਾਤਾਰ ਜਿਹੜੀ ਇਨਵੈਸਟੀਗੇਟਿਵ ਜਰਨਲਿਜ਼ਮ ਆ ਪੰਜਾਬ ਦੀ, ਉਹਨੂੰ ਉਹਦੇ ਵਿੱਚ ਨਾਮਣਾ ਖੱਟ ਰਹੇ ਆ। ਚਾਹੇ ਕ੍ਰਾਈਸਿਸ ਦੀਆਂ ਸਿਚੁਏਸ਼ਨਸ ਹੋਣ, ਜਿੱਥੇ ਵੀ ਸਟੇਟ ਵਾਇਲੈਂਸ ਦੀ ਗੱਲ ਹੁੰਦੀ ਆ, ਉੱਥੇ ਜਿਹੜੀ ਲੋਕਾਂ ਤੱਕ ਸਹੀ ਸਟੀਕ ਜਾਣਕਾਰੀ ਆ ਘਟਨਾਵਾਂ ਦੀ, ਉਹ ਸੰਦੀਪ ਲਗਾਤਾਰ ਪਹੁੰਚਾਉਂਦੇ ਰਹੇ ਆ। ਪੰਜਾਬ ਨਾਮ ਦੇ ਨਾਲ ਟਵਿੱਟਰ ਅਕਾਊਂਟ ਇਹਨਾਂ ਦਾ ਬੜੀ ਵਾਰ ਬੜੇ ਇੰਟਰਨੈਸ਼ਨਲ ਪੇਪਰਸ ਦੇ ਵਿੱਚ ਵੀ ਕੋਟ ਹੁੰਦਾ ਰਿਹਾ ਆ। ਤੇ ਅੱਜ ਸਾਡੇ ਨਾਲ ਇਹ ਜੁੜੇ ਨੇ ਸੰਦੀਪ। ਤੇ ਮੈਂ ਸੰਦੀਪ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ ਇਸ ਮਸਲੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ, ਧੰਨਵਾਦ ਤੁਹਾਡਾ। ਹਾਂਜੀ ਸੰਦੀਪ, ਤੁਸੀਂ ਮਤਲਬ ਤੁਹਾਡੀ ਵੀਡੀਓ ਦੇਖੀ ਮੈਂ ਇੰਸਟਾਗ੍ਰਾਮ ਤੇ, ਤੁਸੀਂ ਪਾਈ ਸੀ ਆਪਣੇ ਤੇ ਕਿ ਤੁਸੀਂ ਜਪਿੰਦਰਜੀਤ ਦੀ ਜਿਹੜੀ ਇਹ ਕਿਤਾਬ ਆ ਉਸ ਨੂੰ ਪਾੜ ਰਹੇ ਸੀ। ਤੇ ਉਹ ਕਿਤਾਬ ਤੁਹਾਨੂੰ ਕਿਉਂ ਪਾੜਨੀ ਪਈ? ਪਹਿਲਾ ਸਵਾਲ ਤਾਂ ਮੈਂ ਇਹੀ ਤੁਹਾਨੂੰ ਕਰਦਾ ਵੀ ਇੱਕ ਕ੍ਰਾਈਮ ਰਿਪੋਰਟਰ ਆ, ਨਾਮਵਰ ਕ੍ਰਾਈਮ ਰਿਪੋਰਟਰ ਆ ਪੰਜਾਬ ਦਾ, ਤੇ ਉਸਨੇ ਇੱਕ ਕਿਤਾਬ ਲਿਖੀ ਆ ਇੱਕ ਵੱਡੀ ਘਟਨਾ ਦੇ ਉੱਤੇ, ਸਿੱਧੂ ਮੂਸੇਵਾਲੇ ਦੇ ਕਤਲ ਬਾਰੇ, ਤਾਂ ਤੁਸੀਂ ਉਸ ਕਿਤਾਬ ਨੂੰ ਪਾੜ ਕਿਉਂ ਰਹੇ ਸੀ? ਨਹੀਂ, ਬੇਸਿਕਲੀ ਇਹ ਕਿਤਾਬ ਨੂੰ ਆਈ ਨੂੰ 1 ਸਾਲ ਦੇ ਕਰੀਬ ਦਾ ਟਾਈਮ ਹੋ ਗਿਆ ਜੀ। ਤੇ 1 ਸਾਲ ਪਹਿਲਾਂ ਵੀ ਮੈਂ ਪੜ੍ਹੀ ਸੀ। ਉਸ ਟਾਈਮ ਵੀ ਬਹੁਤ ਸਾਰੀਆਂ ਚੀਜ਼ਾਂ ਦੀਆਂ ਉਸ ਤੋਂ ਪਤਾ ਲੱਗਦਾ ਤਾਂ ਪੜ੍ਹ ਕੇ ਕਿ ਇੱਕ ਖਾਸ ਤਰ੍ਹਾਂ ਦਾ ਨੈਰੇਟਿਵ ਸੈੱਟ ਕਰਨ ਦੇ ਲਈ ਇਹ ਕਿਤਾਬ ਜਿਹੜੀ ਆ ਲਿਖੀ ਗਈ ਆ। ਉਸ ਟਾਈਮ ਬਹੁਤ ਸਾਰੀਆਂ ਚੀਜ਼ਾਂ ਨੂੰ ਪੁਆਇੰਟ ਆਊਟ ਕਰਿਆ, ਉੱਤੇ ਉਹਦਾ ਕੋਈ ਜਵਾਬ ਨਹੀਂ ਆਇਆ, ਕਦੇ ਉਹਨੇ ਕਲੈਰੀਫਿਕੇਸ਼ਨ ਨਹੀਂ ਦਿੱਤਾ। ਤੇ ਫਿਰ ਉਹਦੇ ਵਿੱਚ ਜਦ ਮੈਂ ਦੇਖਿਆ ਕਿ ਇੱਕ ਸਟੋਰੀ ਉਹਦੇ ਲਈ ਬਹੁਤ ਜ਼ਿਆਦਾ ਫੇਮਸ ਹੋਈ, ਕਿ ਮਤਲਬ ਕੁਛ ਲੋਕਾਂ ਨੇ ਫੇਸਬੁੱਕ ਤੇ ਵੀ ਪੋਸਟ ਕਰੀ ਕਿ ਜਿਹੜਾ ਸਿੱਧੂ ਮੂਸੇਵਾਲਾ ਦਾ ਮਰਡਰ ਦਾ ਅਸੈਸੀਨੇਸ਼ਨ ਜਿਹੜਾ ਹੋਇਆ, ਉਹ ਮਨੂੰ ਗੁੱਸੇ ਨੇ ਪਹਿਲਾਂ ਗੋਲੀਆਂ ਚਲਾਈਆਂ, ਜਿੱਦਾਂ ਕਿਹਾ ਜਾ ਰਿਹਾ। ਮਨੂੰ ਗੁੱਸਾ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ, ਗੁੱਸਾ ਉੱਥੇ ਦਾ ਮੁੰਡਾ, ਮਜ਼੍ਹਬੀਆਂ ਦਾ ਮੁੰਡਾ ਆ। ਤਾਂ ਉਹਨੇ ਕਿਤਾਬ ਦੇ ਵਿੱਚ ਇੱਕ ਜਿਹੜੀ ਗੱਲ ਲਿਖੀ, ਫੇਸਬੁੱਕ ਤੇ ਵੀ ਕੁਛ ਲੋਕਾਂ ਨੇ, ਡਾਕੂਮੈਂਟਰੀ ਫਿਲਮ ਮੇਕਰ ਰਣਦੀਪ ਮੱਧੋਕੇ, ਉਹਨਾਂ ਨੇ ਵੀ ਲਿਖਿਆ ਵੀ ਜੀ ਦੇਖੋ, ਮਤਲਬ ਇਹਨਾਂ ਨੇ ਵੀ ਕਿਹਾ ਆ ਕਿ ਜਪਿੰਦਰਜੀਤ ਨੇ ਕਿਤਾਬ 'ਚ ਲਿਖਿਆ ਕਿ ਉਹਦੀ ਮਨੂੰ ਗੁੱਸੇ ਦੀ ਇੱਕ ਭੈਣ ਸੀ, ਠੀਕ ਹੈ ਜੀ, ਉਹ ਮਜ਼੍ਹਬੀਆਂ ਦਾ ਮੁੰਡਾ ਦਾ, ਉਹਦੀ ਭੈਣ ਨੂੰ ਜੱਟ ਛੇੜਦੇ ਤੇ ਉਹ ਕੁੜੀ ਘਰੋਂ ਬਾਹਰ ਨਿਕਲਣਾ ਬੰਦ ਹੋ ਗਈ। ਤੇ ਫਿਰ ਉਹਨੇ ਜੱਟਾਂ ਨਾਲ ਲੜਾਈ ਕਰੀ ਆ, ਤੇ ਉਸ ਤੋਂ ਬਾਅਦ ਫਿਰ ਉਹ ਗੈਂਗਸਟਰ ਬਣ ਗਿਆ, ਉਹ ਮਜਬੂਰੀ 'ਚ ਬਣ ਗਿਆ। ਤੇ ਫਿਰ ਮੈਂ ਫੋਨ ਲਾਏ ਉਹ ਪਿੰਡ ਦੇ ਵਿੱਚ ਜਿਹੜੇ ਆਪਣੇ ਜਾਣਕਾਰ ਤੇ ਜਾਂ ਜਾਣ ਪਛਾਣ ਲੱਭੀ, ਤਾਂ ਉੱਥੋਂ ਪਤਾ ਲੱਗਿਆ ਕਿ ਮਨੂੰ ਗੁੱਸੇ ਦੀ ਕੋਈ ਭੈਣ ਹੀ ਨਹੀਂ ਹੈਗੀ। ਤੇ ਫਿਰ ਅਸੀਂ ਉਹਦੇ ਪਿੰਡ ਜਾ ਵੜੇ।
ਤੇ ਪਿੰਡ ਚਲੇ ਗਏ ਜਦ, ਤਾਂ ਫਿਰ ਉਹਨਾਂ ਦੇ ਪਿੰਡ ਦੇ ਵਿੱਚ ਇਹ ਪਤਾ ਲੱਗਿਆ ਕਿ ਉਹਦਾ ਜਿਹੜਾ ਚਾਚਾ ਹੈ ਮਨੂੰ ਗੁੱਸੇ ਦਾ, ਜਿਹਨੇ ਗੋਲੀਆਂ ਚਲਾਈਆਂ ਦੀ ਮੂਸੇ ਵਾਲੇ ਦੇ, ਉਹ ਕਹਿੰਦਾ ਵੀ ਯਾਰ ਅਸੀਂ 3 ਭਾਈ ਹਾਂ, ਸਾਡੇ ਤਿੰਨਾਂ ਦੇ ਕੁੜੀ ਓ ਨਹੀਂ ਹੈਗੀ, ਕੁੜੀ ਦਾ ਤਾਂ ਮਸਲਾ ਹੀ ਨਹੀਂ ਹੈਗਾ, ਇਹ ਸਾਰੀ ਜਿਹੜੀ ਗੱਲ ਹੈ ਕੜੀ ਹੋਈ ਆ, ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਫਿਰ ਮੈਂ ਉਹਨੂੰ ਪੁੱਛਿਆ ਵੀ ਕਿਆ ਤੁਹਾਨੂੰ ਦਾਬਾ ਮਾਰਦੇ ਆ ਜੱਟ ਕਿੱਦਾਂ ਕੁਛ, ਉਹ ਕਹਿੰਦਾ ਵੀ ਯਾਰ ਹੁਣ ਮਸਲਾ ਆ ਵੀ ਹੁਣ ਤਾਂ ਅਸੀਂ ਪਾਣੀ ਵੀ ਇਕੱਠਾ ਪੀਂਦੇ ਹਾਂ ਇੱਕ ਜਗ੍ਹਾ, ਮੈਂ ਪੂਰੀ ਇੰਟਰਵਿਊ ਪੋਸਟ ਕਰੂੰਗਾ ਵੀ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ, ਜਾਤ ਜੂਤ ਵਾਲਾ ਮਸਲਾ ਉੱਦਾਂ ਨਹੀਂ ਰਿਹਾ ਹੈਗਾ। ਤੇ ਮਨੂੰ ਗੁੱਸੇ ਦੇ ਪਿੰਡ ਦੇ ਵਿੱਚ ਮਤਲਬ ਇਹ ਹੀ, ਮਤਲਬ ਮਨੂੰ ਗੁੱਸਾ ਇਕੱਲਾ ਗੈਂਗਸਟਰ ਨਹੀਂ ਹੈਗਾ ਉਹ ਪਿੰਡ 'ਚੋਂ, ਉਹ ਪਿੰਡ 'ਚੋਂ ਹੋਰ ਵੀ ਕਈ ਗੈਂਗਸਟਰ ਆ, ਜਿਵੇਂ ਸੁਖਪ੍ਰੀਤ ਬੁੱਢਾ ਹੋ ਗਿਆ, ਉਹ ਮਨੂੰ ਗੁੱਸੇ ਉਹਨਾਂ ਦੀ ਰਾਈਵਲ ਗੈਂਗ ਦਾ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਹੋਰ ਵੀ ਬੰਦੇ ਆ, ਔਰ ਇਹ ਜਿਹੜੀ ਲੜਾਈ ਆ, ਮਤਲਬ ਜਿਵੇਂ ਉਹਨੇ ਕਿਤਾਬ ਤਾਂ ਲਿਖੀ ਸੀ ਜੀ, ਇਹ ਮਨੂੰ ਗੁੱਸਾ ਗੈਂਗਸਟਰ ਬਣ ਗਿਆ ਕਿਉਂਕਿ ਉਹ ਪੂਰੀ ਜਿਹੜੀ ਖਬਰ ਜਿਹੜੀ ਇਹਨੇ ਬਣਾਈ ਆ ਵੀ ਭੈਣ ਦਾ ਮਸਲਾ ਦਾ, ਭੈਣ ਨੂੰ ਜਿਹੜਾ ਆ ਬਚਾਉਣ ਦੇ ਲਈ ਉਹ ਗੈਂਗਸਟਰ ਬਣ ਗਿਆ, ਉਹ ਪੂਰੀ ਤਰ੍ਹਾਂ ਫਰੋਡ ਖਬਰ ਆ। ਬੇਸਿਕਲੀ ਜਿਹੜੀ ਆ ਜੋਗਿੰਦਰਜੀਤ ਨੇ ਕਿਤਾਬ, ਉਹ ਵੈਬ ਸੀਰੀਜ਼ ਦਾ ਪਲੋਟ ਧਿਆਨ 'ਚ ਰੱਖ ਕੇ ਲਿਖੀ ਆ ਵੀ ਦੇਖੋ ਜੀ, ਇੱਕ ਜੱਟ ਸਿੰਗਰ ਆ, ਉਹ ਜੱਟਾਂ ਵਾਲੇ ਗੀਤ ਗਾਉਂਦਾ ਆ, ਫਿਰ ਉਸ ਤੋਂ ਬਾਅਦ ਇੱਕ ਮੁੰਡਾ ਦਲਿਤਾਂ ਦਾ, ਠੀਕ ਹੈ ਜੀ, ਉਹ ਜਾ ਕੇ ਉੱਥੇ ਗੋਲੀਆਂ ਚਲਾਉਂਦਾ, ਉਹ ਪਹਿਲਾਂ ਤੋਂ ਹੀ ਦੁਖੀ ਹੈਗਾ ਤਾਂ ਕਿਉਂਕਿ ਜੱਟ ਉਹਦੀ ਭੈਣ ਨੂੰ ਛੇੜਦੇ ਤੇ ਮਤਲਬ ਜਿੱਦਾਂ ਦਿੱਲੀ ਜਾਂ ਬੰਬੇ ਦੇ ਵਿੱਚ ਜਿਵੇਂ ਉਹ ਸੋਚਦੇ ਆ ਨਾ, ਮਤਲਬ ਜਿੱਦਾਂ ਉਹਨਾਂ ਨੂੰ ਇਹ ਲੱਗਦਾ ਵੀ ਜੱਟਾਂ ਦਾ ਡੋਮੀਨੈਂਸ ਆ, ਦਲਿਤਾਂ ਦਾ ਆਪਰੇਸ਼ਨ ਕਰ ਰਹੇ ਆ, ਤੇ ਉੱਦਾਂ ਹੀ ਚੱਲੀ ਜਾਂਦੇ। ਜਿਵੇਂ ਹੁਣ ਚਮਕੀਲਾ ਮੂਵੀ ਤੋਂ ਬਾਅਦ ਵੀ ਤੁਸੀਂ ਉਹਨਾਂ ਦੀ ਇੰਟਰਪ੍ਰੀਟੇਸ਼ਨ ਦੇਖੀ ਹੈ ਜੀ, ਚਮਕੀਲਾ ਦਲਿਤ ਸਿੰਗਰ ਦਾ ਬੇਸ ਕਰਕੇ ਮਾਰਦਾ, ਉੱਦਾਂ ਦੀ ਇੰਟਰਪ੍ਰੀਟੇਸ਼ਨ, ਤੇ ਉੱਦਾਂ ਹੀ ਇਹਨੇ ਵੀ ਕਰਿਆ ਵੀ ਉੱਦਾਂ ਹੀ ਚਲਾ ਦੂੰਗਾ, ਮਤਲਬ ਇੱਕ ਉਹਨੂੰ ਨੋਰਮਲੀ ਮਨੂੰ ਗੁੱਸੇ ਨੂੰ ਉਹ ਬਣਾ ਦਿੱਤਾ ਵੀ ਜਿਵੇਂ ਕਹਿੰਦੇ ਆ ਕਿ ਮਤਲਬ ਕੋਈ ਇੱਕ ਕਮਜ਼ੋਰ ਬੰਦਾ ਆ, ਜਿਵੇਂ ਡੇਵਿਡ ਵਰਸਸ ਗੋਲਾਇਥ ਵਾਲੀ ਜਿਹੜੀ ਲੜਾਈ ਹੁੰਦੀ ਹੈ ਨਾ, ਤੇ ਉੱਦਾਂ ਕਿ ਮਤਲਬ ਕਿਸੇ ਪਾਵਰਫੁਲ ਬੰਦਿਆਂ ਨਾਲ ਉਹ ਲੜਨ ਲੱਗਦਾ ਆ, ਉਹ ਕਿਸੇ ਚੰਗੇ ਕੋਜ਼ ਦੇ ਕਰਕੇ ਲੜ ਰਿਹਾ, ਠੀਕ ਹੈ ਜੀ। ਤੇ ਉਹਨੇ ਇਸ ਤੋਂ ਇਲਾਵਾ ਜੇ ਆਪਾਂ ਪਿੰਡ ਦੀ ਗੱਲ ਕਰੀਏ ਮਨੂੰ ਗੁੱਸੇ, ਤੇ ਮਨੂੰ ਗੁੱਸਾ ਇਹ ਇਕੱਲਾ ਗੈਂਗਸਟਰ ਨਹੀਂ ਹੈਗਾ, 2009 ਜਾਂ 10 ਦੀ ਗੱਲ ਆ, ਜਾਂ ਪਹਿਲੀ ਵਾਰੀ ਵੀ ਪਿੰਡ ਦੇ ਵਿੱਚ ਮਰਡਰ ਹੁੰਦਾ ਆ। ਮਨੂੰ ਗੁੱਸੇ ਹੁਣੇ ਦੀ ਜਿਹੜੀ ਲੜਾਈ ਹੁੰਦੀ ਆ, ਇਹ ਇੱਕ ਮੁੰਡੇ ਦੇ ਨਾਲ, ਹਰਪ੍ਰੀਤ ਸਿੰਘ ਉਹ ਮੁੰਡੇ ਦਾ ਨਾਮ ਹੁੰਦਾ, ਉਹ ਮੁੰਡੇ ਦੇ ਨਾਲ ਕਾਫੀ ਜਿਹੜੇ ਬੰਦੇ ਆ ਉਹ ਉਹਨਾਂ ਦੇ ਨਾਲ ਲੜਨ ਆਉਂਦੇ ਆ, ਜਿੱਦਾਂ ਮਨੂੰ ਗੁੱਸੇ ਦੇ ਚਾਚੇ ਨੇ ਮੈਨੂੰ ਦੱਸਿਆ ਜਾਂ ਪਿੰਡ ਵਾਲਿਆਂ ਨੇ ਦੱਸਿਆ। ਤੇ ਫਿਰ ਉਹ ਜਦ ਮਨੂੰ ਗੁੱਸੇ ਦੇ ਘਰ ਵੱਲ ਜਾਂਦੇ ਆ ਤਾਂ ਉੱਥੇ ਇੱਕ ਮੁੰਡਾ ਸੰਗਰੂਰ ਦੇ ਰੰਗੀਆਂ ਪਿੰਡ ਦਾ ਮਾਰਿਆ ਜਾਂਦਾ ਹੈ ਮਨੂੰ ਗੁੱਸੇ ਦੇ ਘਰੇ। ਇੱਦਾਂ ਕਿਹਾ ਜਾਂਦਾ ਕਿ ਉਹਨਾਂ ਨੇ ਨਲਕੇ ਦੀ ਹੱਥੀ ਮਾਰੀ ਤੇ ਉਸ ਤੋਂ ਬਾਅਦ ਉਹ ਮੁੰਡਾ ਮਾਰਿਆ ਗਿਆ, ਉਹ ਮੁੰਡਾ ਦਾ ਹਰਪ੍ਰੀਤ ਸਿੰਘ ਜੀ। ਤੇ ਬਟ ਮਨੂੰ ਗੁੱਸੇ ਦੇ ਜਿਹੜੇ ਦੋਸਤ ਆ ਉਹ ਸੁਖਰਾਜ, ਉਹਨੇ ਉਹ ਆਪ ਵੀ ਜ਼ਿਮੀਂਦਾਰਾਂ ਦੇ ਮੁੰਡੇ ਆ, ਠੀਕ ਹੈ ਜੀ। ਤੇ ਫਿਰ 2011 ਦੀ ਗੱਲ ਆ, ਜਿੱਦਾਂ ਕਿ ਅਖਬਾਰਾਂ 'ਚ ਰਿਪੋਰਟ ਹੋਇਆ, ਇੱਕ ਹੋਰ ਮੁੰਡੇ ਦਾ ਮਰਡਰ ਹੁੰਦਾ ਜੁਗਰਾਜ ਸਿੰਘ ਦਾ। ਜੁਗਰਾਜ ਸਿੰਘ ਮੁੰਡਾ ਕੌਣ ਦਾ, ਉਹ ਬੇਸਿਕਲੀ ਸੁਖਰਾਜ ਜਿਹੜਾ ਮਨੂੰ ਗੁੱਸੇ ਦਾ ਦੋਸਤ ਆ, ਉਹਦਾ ਭਰਾ ਦਾ, ਉਹਦਾ ਮਰਡਰ ਹੁੰਦਾ ਆ, ਉਹਦੇ ਸੁਖਪ੍ਰੀਤ ਬੁੱਢਾ ਐਕਿਊਜ਼ਡ ਹੁੰਦਾ ਆ, ਉਹਨੂੰ ਆਰੋਪੀ ਬਣਾਇਆ ਜਾਂਦਾ ਆ। ਤੇ ਮਨੂੰ ਗੁੱਸਾ ਉਸ ਤੋਂ ਬਾਅਦ ਜਿਵੇਂ ਕਿ ਇਹਨੇ ਜੋਗਿੰਦਰਜੀਤ ਦੀ ਆਪਾਂ ਗੱਲ ਕਰੀਏ, ਇਹਨੇ ਕਿਤਾਬ ਦੇ ਵਿੱਚ ਇਹ ਲਿਖਿਆ ਕਿ ਜੀ ਇਹ ਮਨੂੰ ਗੁੱਸੇ ਨੇ ਬੰਦੇ ਕੁੱਟੇ ਤੇ ਉਹਦੇ ਕਰਕੇ ਅਟੈਂਪਟ ਮਰਡਰ ਲੱਗਿਆ, ਅਟੈਂਪਟ ਮਰਡਰ ਉਹਦੇ ਕਰਕੇ ਨਹੀਂ ਲੱਗਿਆ, ਬੰਦਾ ਮਰਿਆ ਦਾ ਉੱਥੇ। ਤੇ ਇਸ ਤੋਂ ਬਾਅਦ ਜਿਹੜੀ ਇੱਕ ਗੱਲ ਹੋਰ ਹੋਈ ਕਿ ਮਤਲਬ ਹਾਂ, ਉਹ ਜਿੱਥੇ ਤੱਕ ਮੈਨੂੰ ਮੁੰਡਾ ਜਿਹੜਾ ਸੰਗਰੂਰ ਦੇ ਰੰਗੀਆਂ ਪਿੰਡ ਦਾ ਮੁੰਡਾ ਮਰਿਆ, ਉਹਦੇ ਭਾਈ ਨੇ ਦੱਸਿਆ ਵੀ ਉਸ ਕੇਸ ਦੇ ਵਿੱਚ ਸਜ਼ਾ ਵੀ ਹੋਈ ਸੀ ਕੁਛ ਮੁੰਡਿਆਂ ਨੂੰ, ਤੇ 4-4 ਸਾਲ ਦੀ, ਮਤਲਬ ਮੇਰੇ ਕੋਲ ਰਿਕਾਰਡਿੰਗ ਪਈ, ਉਹ ਕਹਿੰਦਾ ਵੀ ਸਾਨੂੰ 4-4 ਸਾਲ ਦੀ ਬੰਦਿਆਂ ਨੂੰ ਸਜ਼ਾ ਹੋਏਗੀ ਕਿਉਂਕਿ ਅਸੀਂ ਉੱਥੇ ਲੜਨ ਗਏ ਸੀ। ਤੇ ਜਿੱਦਾਂ ਉਹ ਕਹਿੰਦਾ ਆ ਕਿ ਮਤਲਬ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ, ਉਹ ਫਰੋਡ ਗੱਲ ਆ। ਜੇ ਆਪਾਂ ਉਹ ਮੁੰਡਾ ਜਿਹੜਾ ਮਰਿਆ ਉਹਦੇ ਭਾਈ ਨੂੰ ਉਹਦੀ ਗੱਲ ਮੰਨੀ, ਕਿਉਂਕਿ ਕਹਿੰਦਾ ਸੀ ਵੀ ਉਹਦੇ ਘਰੇ ਜਾ ਬੜੇ ਤੇ ਇਹ ਗੱਲ ਉਹਨੇ ਆਪ ਮੰਨੀ ਆ। ਤੇ ਦੂਜੀ ਗੱਲ ਜੇ ਆਪਾਂ ਕਰੀਏ ਕਿ 2011 ਵਿੱਚ ਜੁਗਰਾਜ ਦਾ ਮਰਡਰ ਹੁੰਦਾ, ਜੁਗਰਾਜ ਵੀ ਜ਼ਿਮੀਂਦਾਰਾਂ ਦਾ ਮੁੰਡਾ ਆ, ਤੇ ਉਹਦਾ ਭਰਾ ਸੁਖਰਾਜ ਆ ਜਿਹੜਾ ਕਿ ਮਨੂੰ ਗੁੱਸੇ ਦਾ ਦੋਸਤ ਆ। ਤੇ ਇਦਾਂ ਉਹ ਜੱਟ ਦਲਿਤ ਵਾਲਾ ਮਸਲਾ ਹੁੰਦਾ, ਫਿਰ ਉਹ ਮਨੂੰ ਗੁੱਸੇ ਦੇ ਨਾਲ ਨਾ ਖੜਦੇ ਤੇ ਫਿਰ ਉਹ ਦੂਜੇ ਗਰੁੱਪ ਦੇ ਨਾਲ ਲੜਾਈ ਨਾ ਜਿਹੜੀ ਕਰਦੇ। ਇਸ ਤੋਂ ਬਾਅਦ ਫਿਰ ਤੀਜਾ ਮਰਡਰ ਹੁੰਦਾ 2014 ਦੇ ਵਿੱਚ। ਇਹਨੇ ਤਾਂ ਇਹ ਲਿਖਿਆ ਜੋਗਿੰਦਰਜੀਤ ਨੇ ਕਿ ਜੀ ਮਨੂੰ ਗੁੱਸਾ ਜੇਲ੍ਹ ਚੋਂ ਭੱਜਦਾ ਆ, ਵੈਪਨਸ ਪ੍ਰੋਕਿਓਰ ਕਰਦਾ ਕਿਉਂਕਿ ਉਹਦੇ ਜਿਹੜੇ ਫੈਮਿਲੀ ਮੈਂਬਰਸ ਆ ਉਹਨੂੰ ਜਿਹੜਾ ਤੰਗ ਕਰਦੇ ਤੇ ਜੱਟ, ਤਾਂ ਫਿਰ ਉਹਨੇ ਇੱਕ ਬੰਦਾ ਹੋਰ ਮਾਰਤਾ। ਔਰ ਉਹਨੇ ਲਿਖਿਆ ਹੈ ਕਿ ਜੁਗਰਾਜ ਨੂੰ ਮਾਰਤਾ। ਜੁਗਰਾਜ ਦਾ ਮਨੂੰ ਗੁੱਸੇ ਦੋਸਤ ਦਾ ਭਰਾ ਦਾ, ਔਰ ਉਹਦਾ 2011 ਚ ਮਰਡਰ ਹੋ ਗਿਆ। 2014 ਜਿਹੜਾ ਬੰਦਾ ਮਾਰਿਆ ਇਹਨਾਂ ਨੇ, ਇਹ ਮਨੂੰ ਗੁੱਸੇ ਉਹਨਾਂ ਨੇ, ਉਹ ਮੁੰਡਾ ਤਾਂ ਹਰਪ੍ਰੀਤ ਸਿੰਘ, ਜਿਹਦੇ ਨਾਲ ਉਹ ਮੁੰਡੇ ਆਏ ਤੇ ਉਹਨਾਂ ਨੇ ਧਾਵਾ ਬੋਲਿਆ ਤਾਂ ਮਨੂੰ ਗੁੱਸੇ ਦੇ ਘਰ ਤੇ ਉਹ 2014 ਦੇ ਵਿੱਚ ਉਹ ਮੁੰਡੇ ਦਾ ਮਰਡਰ ਕਰਿਆ। ਔਰ ਮਨੂੰ ਗੁੱਸਾ ਜੇਲ੍ਹ ਚੋਂ ਨਹੀਂ ਭੱਜਿਆ ਤਾਂ, ਤੇ ਨਾ ਉਹਨੇ ਇੱਦਾਂ ਵੈਪਨਸ ਪ੍ਰੋਕਿਓਰ ਕਰੇ ਤੇ ਜਿੱਦਾਂ ਕਿ ਉਹ ਮਤਲਬ ਹੀਰੋ ਬਣਾਉਣ ਦੇ ਚੱਕਰ ਜਿਹਨੇ ਕਰਤਾ। ਤੇ ਅਸਲ ਦੇ ਵਿੱਚ ਉਹ ਬੇਸਿਕਲੀ ਪੈਰੋਲ ਤੇ ਆਇਆ ਤਾਂ, ਔਰ ਪੈਰੋਲ ਤੋਂ ਜੰਪ ਕਰ ਗਿਆ ਤੇ ਉਹ ਦੁਬਾਰਾ ਪੇਸ਼ ਨਹੀਂ ਹੋਇਆ। ਤੇ ਉਹ ਵੀ ਪੂਰੀ ਤਰ੍ਹਾਂ ਫਰੋਡ ਖਬਰ ਆ ਕਿ ਜਿਹੜੀ ਇਹਨੇ ਬਣਾਈ ਆ। ਉਸ ਤੋਂ ਬਾਅਦ ਮਤਲਬ ਇੱਦਾਂ ਹੀ ਹੋਈ ਗਿਆ। ਮਤਲਬ ਹੁਣ ਜਿਵੇਂ ਕਿ ਮਨੂੰ ਗੁੱਸੇ ਦੇ 2 ਭਾਈ ਆ, ਇੱਕ ਦਾ ਨਾਮ ਗੁਰਦੀਪ ਆ, ਮੈਨੂੰ ਇਹ ਸਹੀ ਆ ਯਾਦ, ਇੱਕ ਦਾ ਨਾਮ ਸ਼ਮਸ਼ੀਰ ਆ, ਉਹ ਵੀ ਜੇਲ੍ਹ ਦੇ ਵਿੱਚ ਆ। ਤੇ ਇਸ ਤੋਂ ਇਲਾਵਾ ਜਿਹੜਾ ਸੁਖਪ੍ਰੀਤ ਬੁੱਢਾ, ਉਹ ਵੀ ਜੇਲ੍ਹ 'ਚ ਆ, ਜਿੱਥੇ ਤੱਕ ਮੈਨੂੰ ਇਹ ਯਾਦ ਆ, ਤੇ ਉਹਨੂੰ ਸ਼ਾਇਦ ਉਹਦਾ ਐਕਸਟ੍ਰੈਡੀਸ਼ਨ ਹੋਇਆ ਆ। ਤੇ ਇਸ ਤੋਂ ਇਲਾਵਾ ਮਤਲਬ ਕਾਫੀ ਜਣੇ ਹੈਗੇ। ਇੱਕ ਮੁੰਡਾ ਪਰਬਤ ਆ, ਉਹ ਵੀ ਮਨੂੰ ਗੁੱਸਾ ਉਹਨਾਂ ਦੇ ਨਾਲ ਦਾ ਆ, ਉਹ ਵੀ ਜੇਲ੍ਹ ਦੇ ਵਿੱਚ ਆ। ਤੇ ਇੱਦਾਂ ਕਾਫੀ ਜਣੇ ਹੈਗੇ ਆ। ਮਤਲਬ ਇਹ ਪਿਛਲੇ ਇਹ ਤਰਾਸਦੀ ਕਹਿ ਲਓ ਪੰਜਾਬ ਦੀ, ਵੀ ਇੱਕੋ ਪਿੰਡ ਦੇ ਵਿੱਚੋਂ 5-6 ਮੁੰਡੇ ਮਤਲਬ ਗੈਂਗਸਟਰਾਂ ਵਾਲੇ ਚੱਕਰ ਦੇ ਵਿੱਚ ਫਸ ਗਏ।
ਤੇ ਬਟ ਜਿੱਦਾਂ ਇਹ ਮਤਲਬ ਉਹ ਕਾਸਟ ਵਾਲਾ ਮਸਲਾ ਬਣਾ ਰਹੇ ਆ ਉਦਾਂ ਉਹ ਹੈ ਨਹੀਂ ਗਾ। ਤੇ ਬਾਕੀ ਆਪਾਂ ਇਹਦੇ ਕਰਕੇ ਮਤਲਬ ਮੈਂ ਕਿਤਾਬ ਪੜ੍ਹੀ ਇਹ ਉਹਦੀ ਜੁਪਿੰਦਰਜੀਤ ਦੀ, ਤੇ ਬਿਲਕੁਲ ਇਹਦਾ ਗੁਰਜਮਸ਼ੀਰ ਨੇ ਵੀ, ਹਾਂਜੀ ਕੁਲਦੀਪ ਗੁਰਜਮਸ਼ੀਰ ਨੇ ਵੀ ਤੁਸੀਂ ਹਾਂ, ਹਾਂਜੀ ਹਾਂਜੀ ਤੁਸੀਂ ਜਿਵੇਂ ਇਹ ਗੱਲ ਕਹਿ ਰਹੇ ਹੋ ਕਿ ਸਾਡੇ ਲਈ ਵੀ ਅਹਿਮ ਗੱਲ, ਦੇਖੋ ਇੱਕ ਮਸਲਾ ਤਾਂ ਗੈਂਗਸਟਰ ਵਾਲਾ ਤੁਸੀਂ ਗੱਲ ਦੱਸੀ ਕਿ ਉਹ ਪੰਜਾਬ ਦੇ ਵਿੱਚ ਇੱਕ ਕ੍ਰਾਈਸਿਸ ਹੈ, ਇੱਕ ਤਰਾਸਦੀ ਪੰਜਾਬ ਫੇਸ ਕਰ ਰਿਹਾ ਹੈ ਕਿ ਕਿਵੇਂ ਜਿਹੜੇ ਨੌਜਵਾਨ ਉਹਨਾਂ ਨੂੰ ਪੋਲੀਟੀਕਲ ਜਿਹੜੇ ਲੋਕ ਨੇ ਉਹਨਾਂ ਨੇ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਨੇ ਆਪਣੇ ਫਾਇਦਿਆਂ ਦੇ ਲਈ ਪਹਿਲਾਂ ਫੈਸਿਲਿਟੇਟ ਕੀਤਾ ਤੇ ਫਿਰ ਇੱਕ ਮੌਕਾ ਆਉਣ ਤੇ ਉਹਨਾਂ ਦੇ ਐਨਕਾਊਂਟਰ ਵੀ ਕਰਦੇ ਆ। ਉਹ ਸਾਰੀ ਗੇਮ ਚੱਲ ਰਹੀ ਆ, ਪਰ ਉਸ ਦੇ ਨਾਲ ਇੱਕ ਜਿਹੜਾ ਸੋਸ਼ਲ ਪੰਜਾਬ ਦਾ ਸਟਰਕਚਰ ਆ ਉਹਦੇ ਵਿੱਚ ਇੱਕ ਜਿਹੜਾ ਇਹ ਨੈਰੇਟਿਵ ਸੁੱਟਿਆ ਜਾ ਰਿਹਾ ਲਗਾਤਾਰ। ਹਾਲਾਂਕਿ ਕੁਛ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਕਿ ਪੰਜਾਬ ਦੇ ਵਿੱਚ ਵੀ ਕਈ ਵਾਰ ਕਿਸੇ ਨਾ ਕਿਸੇ ਥਾਂ ਦੇ ਉੱਤੇ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰਦੀਆਂ ਜਿੱਥੇ ਲੱਗਦਾ ਕਿ ਜਾਤ ਆਧਾਰਿਤ ਜਿਹੜਾ ਆ ਉਹ ਕਿਸੇ ਇੱਕ ਇੰਡੀਵਿਜੂਅਲ ਨੇ ਜਾਂ ਕਿਸੇ ਇੱਕ ਪਰਿਵਾਰ ਨੇ ਕਿਸੇ ਤਰ੍ਹਾਂ ਦਾ ਕੰਮ ਕੀਤਾ ਆ ਇਸ ਤਰ੍ਹਾਂ ਦਾ। ਪਰ ਫਿਰ ਵੀ ਜਿਹੜਾ ਇੱਕ ਪੂਰਾ ਸੋਸ਼ਲ ਸਟਰਕਚਰ ਆ ਪੰਜਾਬ ਦਾ, ਉਹਦੇ ਵਿੱਚ ਨਾ ਤਾਂ ਪੰਜਾਬ ਦਾ ਜਿਹੜਾ ਅਸੀਂ ਸੋ ਕਾਲਡ ਲੋ ਕਾਸਟ ਜਿਹਨੂੰ ਬ੍ਰਾਹਮਣਵਾਦੀ ਵਿਚਾਰ ਕਹਿੰਦਾ ਆ ਵੀ ਜਿਹੜੇ ਪੰਜਾਬ ਦੇ ਅਸੀਂ ਦਲਿਤ ਕਹਿ ਸਕਦੇ ਹਾਂ, ਨਾ ਤਾਂ ਉਹ ਇੰਨੇ ਦਬੇ ਕੁਚਲੇ ਆ, ਨਾ ਉਹ ਇੰਨੇ ਹੀਣੇ ਆ ਇੱਥੇ ਬਲ ਪੱਖੋਂ, ਤੇ ਨਾ ਜਿਹੜਾ ਇੱਥੇ ਲੜਾਈ ਆ ਜੱਟਾਂ ਦੀ ਜਾਂ ਦਲਿਤਾਂ ਦੀ ਉਹ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਨਜ਼ਰ ਆਉਂਦੀ ਆ ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਯਾਰੀਆਂ ਦੋਸਤੀਆਂ ਇੱਕੋ ਭਾਂਡੇ ਦੇ ਵਿੱਚ ਖਾਣ ਵਾਲਾ ਮਾਹੌਲ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਲਗਭਗ ਇਸ ਤਰ੍ਹਾਂ ਦਾ ਮਾਹੌਲ ਆ। ਪਰ ਜਿਹੜਾ ਇਹ ਲਗਾਤਾਰ ਇਹ ਨੈਰੇਟਿਵ ਸੰਦੀਪ ਸੈੱਟ ਕੀਤਾ ਜਾ ਰਿਹਾ, ਜਿਵੇਂ ਜੁਪਿੰਦਰਜੀਤ ਇੱਕ ਨਾਮ ਰਿਪੋਰਟਰ ਆ ਜਿਹਨੂੰ ਇੱਕ ਪਤਾ ਆ ਵੀ ਕਿਵੇਂ ਇਨਵੈਸਟੀਗੇਸ਼ਨ ਕਰਕੇ ਤੁਸੀਂ ਫੈਕਟ ਲਿਖਣੇ ਆ, ਪਰ ਉਹ ਜੇ ਇਹਨਾਂ ਘਟਨਾਵਾਂ ਨੂੰ ਜਿਹੜੀਆਂ ਆਮ ਤੌਰ ਤੇ ਵਾਪਰੀਆਂ ਲੜਾਈਆਂ ਕਤਲ ਹੋਏ, ਪਰ ਉਹ ਕਿਵੇਂ ਸਿੱਧੂ ਮੂਸੇਵਾਲਾ ਇੱਕ ਵੱਡਾ ਨਾਮ, ਕਿਉਂਕਿ ਉਹਦੇ ਨਾਮ ਤੇ ਕਿਤਾਬ ਵਿਕਣੀ ਆ, ਉਹਦੇ ਨਾਮ ਤੇ ਕਿਤਾਬ ਪੜ੍ਹੀ ਜਾਣੀ ਆ ਤੇ ਕਈ ਭਾਸ਼ਾਵਾਂ ਦੇ ਵਿੱਚ ਇਹ ਕਿਤਾਬ ਜਿਹੜੀ ਆ ਪਬਲਿਸ਼ ਕੀਤੀ ਜਾ ਰਹੀ ਆ, ਤਾਂ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਇੱਕ ਵੱਡੀ ਕੌਂਸਪੀਰੇਸੀ ਦਾ ਹਿੱਸਾ ਆ ਕਿ ਜਿਹਦੇ ਨਾਲ ਇੱਕ ਪੰਜਾਬ ਦਾ ਜਿਹੜਾ ਸੋਸ਼ਲ ਫੈਬਰਿਕ ਆ ਉਹਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਇੱਕ ਨਵੀਆਂ ਤਰੇੜਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ? ਨਹੀਂ, ਬੇਸਿਕਲੀ ਤੁਸੀਂ ਮਸਲਾ ਦੇਖੋ ਨਾ ਕਿ ਜੁਪਿੰਦਰਜੀਤ ਨੇ ਜਿਹੜੀ ਕਿਤਾਬ ਛਾਪੀ ਹੈ, ਪਹਿਲਾਂ ਤਾਂ ਕਿਤਾਬ ਬਹੁਤ ਹੜਬੜੀ ਛਾਪੀ ਹੋਈ ਹੈ ਜੀ, ਮਤਲਬ ਉਹਨੇ ਨਾਮ ਵੀ ਸਹੀ ਨਹੀਂ ਲਿਖਿਆ ਹੈਗੇ। ਮਤਲਬ ਚਲੋ ਮੈਂ ਕੌਨਸਪੀਰੈਂਸੀ ਨਹੀਂ ਕਹੂੰਗਾ, ਬਟ ਮਤਲਬ ਉਹਨੇ ਨਾਮ ਵੀ ਸਹੀ ਨਹੀਂ ਲਿਖੇ, ਫੈਕਚੁਅਲੀ ਮਿਸਟੇਕਸ ਇਹਦੇ 'ਚ ਹੈਗੀਆਂ ਆ, ਤੇ ਐਡੇ ਐਡੇ ਬੜੇ ਝੂਠ ਮਤਲਬ ਕਿਉਂ ਘੜੇ ਆ, ਇਹ ਉਹਨੂੰ ਕਿਆ ਲੱਗਿਆ ਵੀ ਇਹਨੂੰ ਕੋਈ ਫੜੂਗਾ। ਤੇ ਬਾਕੀ ਤੁਸੀਂ ਇਹ ਦੇਖੋ ਕਿ ਸਾਲ ਤੋਂ ਕਿਤਾਬ ਔਰ ਕਿਸੇ ਵੀ ਇੱਕ ਨਿਊਜ਼ ਆਰਗੇਨਾਈਜੇਸ਼ਨ ਨੇ, ਦਿੱਲੀ ਦੀਆਂ ਨਿਊਜ਼ ਆਰਗੇਨਾਈਜੇਸ਼ਨ ਹੈਗੀਆਂ, ਸਾਰਾ ਕੁਝ ਫੈਕਟ ਚੈੱਕ ਕਰਦੀਆਂ, ਬਟ ਇਸ ਮਸਲੇ 'ਤੇ ਉਹਨਾਂ ਨੇ ਕਿਸੇ ਨੇ ਫੈਕਟ ਚੈੱਕ ਨਹੀਂ ਕਰਿਆ ਵੀ ਇਹ ਕਿਤਾਬ ਨੂੰ ਅਸੀਂ ਫੈਕਟ ਚੈੱਕ ਕਰ ਲਈਏ। ਉਹਨਾਂ ਕੋਲ ਫੈਕਟ ਚੈਕਰਸ ਹੈਗੇ ਆ, ਬਹੁਤ ਰਿਸੋਰਸਿਸ ਆ, ਉਹਨਾਂ ਨੇ ਅੱਜ ਤੱਕ ਇਹ ਜਿਹੜੀ ਕਿਤਾਬ ਆ ਫੈਕਟ ਚੈੱਕ ਨਹੀਂ ਕਰੀ ਹੈਗੀ। ਠੀਕ ਹੈ ਜੀ, ਅੰਮ੍ਰਿਤਪਾਲ ਵੇਲੇ ਵੀ ਜਦ ਅੰਮ੍ਰਿਤਪਾਲ ਦੇ ਐਕਸ਼ਨ ਹੋਣਾ ਤਾਂ ਉਸ ਤੋਂ ਪਹਿਲਾਂ ਇੰਨੀਆਂ ਵੱਡੀਆਂ ਵੱਡੀਆਂ ਖਬਰਾਂ ਚੱਲੀਆਂ ਜੀ ਕਿ ਡਰੱਗ ਰੈਕਟ ਚਲਾ ਰਹੇ ਆ, ਪ੍ਰੋਸਟੀਟਿਊਸ਼ਨ ਰੈਕਟ ਚਲਾ ਰਹੇ ਆ, ਤੇ ਉਹ ਵੀ ਉਸ ਟਾਈਮ ਵੀ ਉਹਨਾਂ ਨੇ ਕਿਸੇ ਨੇ ਫੈਕਟ ਚੈੱਕ ਨਹੀਂ ਕਰਿਆ ਹੈਗਾ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ, ਮੈਨੂੰ ਤੁਹਾਡੀ ਆਵਾਜ਼ ਆ ਰਹੀ ਆ, ਤੁਸੀਂ ਬੋਲੋ। ਹਾਂਜੀ, ਤੇ ਤੁਹਾਡੀ ਉਸ ਟਾਈਮ ਵੀ ਵੀਡੀਓ ਉਹਨਾਂ ਜ਼ਰੂਰ ਕੱਟੀ ਗਈ ਆ। ਹਾਂਜੀ, ਉਸ ਟਾਈਮ ਵੀ ਕਿਸੇ ਨੇ ਕੋਈ ਫੈਕਟ ਚੈੱਕ ਨਹੀਂ ਕਰਿਆ, ਹੁਣ ਵੀ ਫੈਕਟ ਚੈੱਕ ਨਹੀਂ ਕਰਿਆ ਹੈਗਾ। ਤੇ ਬਾਕੀ ਇਹ ਕਿਤਾਬ ਹੁਣ 12 ਭਾਸ਼ਾਵਾਂ ਦੇ ਵਿੱਚ ਆਈ ਆ, 12 ਭਾਸ਼ਾਵਾਂ ਝੂਠ ਚੱਲ ਰਿਹਾ। ਔਰ ਜਿੱਦਾਂ ਹੀ ਕਿਤਾਬ ਛਪੀ, ਠੀਕ ਹੈ ਜੀ, ਤੇ ਦਿੱਲੀ ਦੀਆਂ ਨਿਊਜ਼ ਆਰਗੇਨਾਈਜੇਸ਼ਨ ਨੇ ਲਲਨ ਟੋਪ ਤੋਂ ਲੈ ਕੇ ਸਾਰਿਆਂ ਨੇ ਇੰਟਰਵਿਊ ਕਰਤਾ, ਜੁਪਿੰਦਰਜੀਤ ਦਾ ਬਰੂਟ ਵਾਲਿਆਂ ਨੇ ਇੰਟਰਵਿਊ ਕਰਤਾ, ਬਟ ਕਿਸੇ ਨੇ ਇਹ ਨਹੀਂ ਕਿਹਾ ਹੈਗਾ ਵੀ ਯਾਰ ਇਹ ਜਿਹੜੀ ਇਹਦੇ ਵਿੱਚ ਸੱਚ ਕਿੰਨਾ ਆ ਔਰ ਇਹਦੇ ਝੂਠ ਕਿੰਨਾ ਆ, ਕਿਸੇ ਨੇ ਪੁੱਛਿਆ ਹੀ ਨਹੀਂ ਹੈਗਾ। ਸਾਰਿਆਂ ਨੇ ਉਹੀ ਸਟੋਰੀ ਚਲਾਤੀ, ਕਿਉਂਕਿ ਉੱਥੇ ਉਹ ਸਟੋਰੀ ਉਹਨਾਂ ਨੂੰ ਮਤਲਬ ਉਹਨਾਂ ਦੇ ਨੈਰੇਟਿਵ 'ਚ ਫਿੱਟ ਬਹਿੰਦੀ ਆ, ਸੂਟ ਕਰਦੀ ਆ, ਤੇ ਉਹ ਉੱਦਾਂ ਹੀ ਚਲਾਈ ਜਾਂਦੇ। ਹੁਣ ਜਿਵੇਂ ਆਪਾਂ ਚਮਕੀਲੇ ਦੀ ਗੱਲ ਪਹਿਲਾਂ ਵੀ ਕਰੀਏ ਨਾ, ਚਮਕੀਲੇ ਵਾਲੀ ਮੂਵੀ ਆ ਗਈ, ਤੇ ਮਤਲਬ ਹੁਣ ਆਪਾਂ ਇਹ ਕਹਿ ਸਕਦੇ ਕਿ ਸਾਰਾ ਕੁਝ ਪਲੈਨਡ ਤਰੀਕੇ ਨਾਲ ਹੋ ਰਿਹਾ, ਸਾਰੀਆਂ ਇਦਾਂ ਦੀਆਂ ਚੀਜ਼ਾਂ ਆ ਰਹੀਆਂ। ਹੁਣ ਚਮਕੀਲੇ ਦੀ ਮੂਵੀ ਤੋਂ ਬਾਅਦ ਵੀ ਇਹ ਕਹਿਣ ਲੱਗੇ ਕਿ ਜੀ ਉਹ ਦਲਿਤ ਸਿੰਗਰ ਦਾ ਤਾਂ ਮਾਰਤਾ ਜੀ, ਮਤਲਬ ਦਲਿਤ ਸਿੰਗਰ ਤਾਂ ਹੋਰ ਵੀ ਬਹੁਤ ਤੇ ਨਛੱਤਰ ਛੱਤੇ ਹੋਣੇ, ਹੰਸਰਾਜ ਹੰਸ ਹੋਣੇ, ਤੇ ਹੋਰ ਬਹੁਤ ਸਾਰੇ ਦਲਿਤ ਸਿੰਗਰ ਹੈਗੇ ਤੇ ਮਤਲਬ ਜਿਹੜਾ ਕਿ ਉਹਨਾਂ ਦਾ ਡੋਮੀਨੈਂਸ ਹੈਗਾ ਤਾਂ ਮਿਊਜ਼ਿਕ ਇੰਡਸਟਰੀ 'ਚ, ਜੱਟ ਦਾ ਬਾਅਦ ਚੋਂ ਆਇਆ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ, ਤੇ ਮਤਲਬ ਉਹ ਉਹਨਾਂ ਨੂੰ ਸਾਰਿਆਂ ਲੋਕਾਂ ਨੇ ਅਸੈਪਟ ਕਰਿਆ ਆ, ਤੇ ਉਹਦੇ 'ਚ ਕੋਈ ਗੱਲ ਨਹੀਂ। ਹੁਣ ਚਮਕੀਲਾ ਵੀ ਤਾਂ ਮਤਲਬ ਬੇਸਿਕਲੀ ਚਮਕੀਲਾ ਨੂੰ ਜਿਵੇਂ ਕਹਿੰਦੇ ਆ ਕਿ ਮਤਲਬ ਦਲਿਤ ਆਈਕਨ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ, ਕਈ ਇਹਦਾ ਤੁਸੀਂ ਦੇਖਿਆ ਹੋਣਾ ਦਿੱਲੀ ਵਾਲੇ ਨੇ ਜਿਵੇਂ ਖਬਰਾਂ ਲਾਈਆਂ, ਮਤਲਬ ਚਮਕੀਲੇ ਨੇ ਦਲਿਤਾਂ ਦਾ ਕੋਈ ਗੀਤ ਵੀ ਨਹੀਂ ਕੱਢਿਆ, ਮਤਲਬ ਉਹਨੇ ਵੀ ਗੀਤਾਂ 'ਚ ਆਪਣੇ ਆਪ ਨੂੰ ਜੱਟੇ ਪ੍ਰੈਜ਼ੈਂਟ ਕਰਿਆ ਵੀ ਜੱਟ ਇਹ ਕਰ ਦੂਗਾ, ਜੱਟ ਉਹ ਕਰ ਦੂਗਾ, ਤੇ ਮਤਲਬ ਉਹਦਾ ਹੀਰੋ ਤਾਂ ਬਣ ਸਕਦਾ, ਮਤਲਬ ਉਹਨੂੰ ਤੁਸੀਂ ਆਪਾਂ ਤਾਂ ਕਹਿ ਸਕਦੇ ਆ ਵੀ ਉਹਨੂੰ ਤਾਂ ਮਾਰਿਆ ਦਲਿਤ ਹੋਣ ਕਰਕੇ, ਜੇ ਉਹ ਦਲਿਤਾਂ ਦੇ ਆਪਰੇਸ਼ਨ ਦੇ ਗੀਤ ਗਾ ਰਿਹਾ ਹੋਵੇ ਔਰ ਜੱਟਾਂ ਨੂੰ ਉਹ ਤੋਂ ਸਮੱਸਿਆ ਹੋਵੇ। ਵੈਸੇ ਮਤਲਬ ਇਹ ਉਹਦਾ ਹਜੇ ਤੱਕ ਮਰਡਰ ਦਾ ਵੀ ਪਤਾ ਨਹੀਂ ਲੱਗਿਆ ਵੀ ਕਿਹਨੇ ਮਾਰਿਆ ਕਿਹਨੇ ਨਹੀਂ ਮਾਰਿਆ, ਤੇ ਬਟ ਉਹ ਸਾਰੀਆਂ ਚੀਜ਼ਾਂ ਆ ਉਸੇ ਨੈਰੇਟਿਵ ਦੇ ਵਿੱਚ ਫੀਡ ਕਰਦੀਆਂ। ਤੇ ਉਹਦੀ ਜਿਹੜੀ ਇਹ ਕਿਤਾਬ ਆ ਹੁਣ ਜੁਪਿੰਦਰ ਜੀ ਦੀ, ਔਰ ਇਹਦੇ 'ਚ ਇਕੱਲਾ ਇਹੀ ਮਸਲਾ ਨਹੀਂ ਹੈਗਾ ਵੀ ਮਤਲਬ ਉਹਨੇ ਮਨੂ ਗੁੱਸੇ ਨੂੰ ਹੀਰੋ ਬਣਾਇਆ, ਕਿੱਦਾਂ ਉਹਨੇ ਝੂਠੀ ਸਟੋਰੀ ਘੜੀ। ਇਸ ਤੋਂ ਇਲਾਵਾ ਅਗਰ ਆਪਾਂ ਲਾਰੈਂਸ ਬਿਸ਼ਨੋਈ ਨੂੰ ਦੇਖੀਏ, ਲਾਰੈਂਸ ਬਿਸ਼ਨੋਈ ਦੀ ਗੈਂਗ ਨੂੰ ਦੇਖੀਏ, ਤਾਂ ਉਹਨੇ ਇਹ ਕਿਤਾਬ ਦੇ ਵਿੱਚ ਇਹ ਲਿਖਿਆ ਤੇ ਕਿ ਜਿਹੜਾ ਲਾਰੈਂਸ ਬਿਸ਼ਨੋਈ ਦੀ ਗੈਂਗ ਆ ਉਹ ਨੋਰਮਲੀ ਜਿਹੜੇ ਆ ਗੈਂਗਸਟਰ ਆ ਉਹ ਨਸ਼ਾ ਕਰਦੇ ਆ,
ਉਹ ਜਨਾਨੀਬਾਜ਼ੀ ਕਰਦੇ ਆ, ਵੂਮਨਾਈਜ਼ਰ ਹੁੰਦੇ ਆ, ਡਰੱਗਸ ਲੈਂਦੇ ਆ। ਤੇ ਉਹ ਕਹਿੰਦਾ ਵੀ ਜਿਹੜੀ ਲਾਰੈਂਸ ਦੀ ਗੈਂਗ ਆ ਉਹਦੇ ਵਿੱਚ ਇਦਾਂ ਦੀਆਂ ਚੀਜ਼ਾਂ ਤੇ ਪਾਬੰਦੀ ਸੀ, ਇੱਕ ਤਰ੍ਹਾਂ ਦਾ ਬੈਨ ਥਾ ਵੀ ਉਹ ਨਸ਼ਾ ਨਹੀਂ ਕਰਦੇ ਤੇ ਉਹ ਔਰ ਜਿਹੜਾ ਵੂਮਨਾਈਜ਼ਿੰਗ ਆ ਉਹ ਤੋਂ ਦੂਰ ਰਹਿੰਦੇ ਨੇ। ਹੁਣ ਇਦਾਂ ਦੀਆਂ ਗੱਲਾਂ ਲਿਖੀਆਂ। ਇਸ ਤੋਂ ਇਲਾਵਾ ਉਹਨੇ ਇਹ ਵੀ ਲਿਖਿਆ ਕਿ ਜੀ ਤੁਸੀਂ ਦੇਖਿਆ ਹੋਣਾ ਕਿ ਜਗਵਿੰਦਰ ਪਟਿਆਲ ਨੇ ਇੰਟਰਵਿਊ ਕਰਿਆ ਤਾ ਲਾਰੈਂਸ ਦਾ, ਉਹਦੇ 'ਚ ਉਹਨੇ ਪੂਰੀ ਸਪੇਸ ਦਿੱਤੀ ਉਹਨੂੰ, ਲਾਰੈਂਸ ਨੂੰ। ਲਾਰੈਂਸ ਕਹਿੰਦਾ ਵੀ ਮੈਂ ਤਾਂ ਦੇਸ਼ ਭਗਤ ਹਾਂ, ਮੈਂ ਤਾਂ ਖਾਲਿਸਤਾਨ ਦੇ ਖਿਲਾਫ ਹਾਂ, ਮੈਂ ਤਾਂ ਪਾਕਿਸਤਾਨ ਦੇ ਵੀ ਖਿਲਾਫ ਹਾਂ। ਤਾਂ ਇਹਦੇ ਕਿਤਾਬ ਦੇ ਵਿੱਚ ਉਸ ਤੋਂ ਪਹਿਲਾਂ ਜਗਵਿੰਦਰ ਪਟਿਆਲ ਤੋਂ ਪਹਿਲਾਂ ਜਿਹੜੀ ਲਾਰੈਂਸ ਦੀ ਬ੍ਰਾਂਡ ਬਿਲਡਿੰਗ ਆ ਉਹਦੇ 'ਚ ਜਿਹੜਾ ਰੋਲ ਪਲੇ ਕਰ ਰਿਹਾ ਤਾਂ ਜਪਿੰਦਰਜੀਤ ਨੇ ਲਿਖਤਾ ਕਿ ਲਾਰੈਂਸ ਤਾਂ ਜੀ 8-8 ਘੰਟੇ ਮੈਡੀਟੇਸ਼ਨ ਤੇ ਬੈਠਾ ਰਹਿੰਦਾ, ਰਾਤ ਨੂੰ ਬੈਠ ਜਾਂਦਾ ਮੈਡੀਟੇਸ਼ਨ ਤੇ ਸਵੇਰ ਨੂੰ ਉੱਠਦਾ ਆ, ਉਹਦਾ ਲੰਗੋਟ ਲਾ ਕੇ ਰੱਖਦਾ, ਮਤਲਬ ਲੰਗੋਟ ਲਾ ਕੇ ਰੱਖਦਾ ਬ੍ਰਹਮਚਾਰੀ। ਜਾਂ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਦੇ ਵਿੱਚ ਜਿਹੜਾ ਬ੍ਰਹਮਚਾਰੀ ਹੋਣਾ ਜਿਹੜਾ ਬੰਦਾ ਕਿ ਮਤਲਬ ਇਹ ਉਹਨੂੰ ਕਾਫੀ ਇੱਕ ਮੋਰਲ ਹਾਈ ਗਰਾਊਂਡ ਤੇ ਦੇਖਿਆ ਜਾਂਦਾ ਕਿ ਮਤਲਬ ਬੰਦਾ ਸਹੀ ਆ ਜੀ, ਉਹਨੂੰ ਕੁਛ ਲੈਣਾ ਦੇਣਾ ਨਹੀਂ ਹੈਗਾ, ਇੱਦਾਂ ਦੀਆਂ ਚੀਜ਼ਾਂ ਤੋਂ ਔਰਤਾਂ ਤੋਂ ਵੀ ਦੂਰ ਰਹਿਣ ਨੂੰ ਇੱਕ ਉਹ ਕਾਫੀ ਜ਼ਿਆਦਾ ਗਲੋਰੀਫਾਈ ਕੀਤਾ ਜਾਂਦਾ। ਹਾਲਾਂਕਿ ਮਤਲਬ ਸਿੱਖ ਧਰਮ ਦੇ ਵਿੱਚ ਤਾਂ ਇੱਦਾਂ ਦੀਆਂ ਚੀਜ਼ਾਂ ਨਹੀਂ, ਬਟ ਮਤਲਬ ਹਿੰਦੂਇਜ਼ਮ 'ਚ ਉਹ ਚੀਜ਼ਾਂ ਦੀ ਕਾਫੀ ਇੱਜ਼ਤ ਹੁੰਦੀ ਹੈ ਜੀ। ਇਹ ਬ੍ਰਹਮਚਾਰੀ ਆ, ਜਿਵੇਂ ਮਤਲਬ ਖੱਟਰ ਹੋਣੇ ਆ, ਮੋਦੀ ਹੋਣੇ ਆ ਜਾਂ ਯੋਗੀ ਹੋਣੇ ਆ, ਉਹਨਾਂ ਦਾ ਵੀ ਕਹਿੰਦੇ ਵੀ। ਤਾਂ ਉਹ ਸਾਰਾ ਉਹੀ ਮਸਲਾ ਇਹਦਾ ਵੀ ਆ ਕਿ ਮਤਲਬ ਇਹ ਲਾਰੈਂਸ ਦਾ ਵੀ ਉੱਦਾਂ ਹੀ ਕਰਤਾ ਕਿ ਮਤਲਬ ਲਾਰੈਂਸ ਦਾ ਜੀ ਬ੍ਰਹਮਚਾਰੀ ਲੰਗੋਟ ਲਾ ਕੇ ਰੱਖਦਾ। ਅਤੇ ਇਹ ਵੀ ਇੱਕ ਤਰ੍ਹਾਂ ਦਾ ਫਰੋਡ ਆ ਕਿ ਮਤਲਬ ਤੁਸੀਂ ਇੱਕ ਗੈਂਗਸਟਰ ਦੀ ਬ੍ਰਾਂਡ ਬਿਲਡਿੰਗ ਕਰ ਰਹੇ ਹੋ। ਤੇ ਇਸ ਤੋਂ ਇਲਾਵਾ ਅਗਰ ਆਪਾਂ ਦੇਖੀਏ ਤਾਂ ਇਹਦੇ ਵਿੱਚ ਇਹਨੇ ਉਹ ਵੀ ਲਿਖਿਆ ਕਿ ਜੀ ਪੰਜਾਬ 'ਚ ਹਥਿਆਰ ਬਹੁਤ ਜ਼ਿਆਦਾ ਜੀ। ਪੰਜਾਬ ਦੇ ਅਕਾਲ ਤਖਤ ਜਿਹੜਾ ਸਿੱਖਾਂ ਦੇ ਅਕਾਲ ਤਖਤ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਕਿਹਾ ਕਿ ਸਿੱਖਾਂ ਕੋਲ ਹਥਿਆਰ ਹੋਣਾ ਚਾਹੀਦਾ। ਉਸ ਤੋਂ ਬਾਅਦ ਉਹਨੇ ਇਹ ਵੀ ਵਿੱਚ ਲਿਖਤਾ ਕਿ ਜੀ ਪੰਜਾਬ ਦੇ ਵਿੱਚ ਹਥਿਆਰ ਜਿਹੜੇ ਆ ਇੰਡੀਆ 'ਚ ਤੀਜੇ ਸਭ ਤੋਂ ਜ਼ਿਆਦਾ ਆ, ਮਤਲਬ ਤੀਜੇ ਨੰਬਰ 'ਤੇ ਪੰਜਾਬ ਹਥਿਆਰਾਂ ਦੇ ਲਾਇਸੈਂਸਾਂ ਦੇ ਮਾਮਲੇ 'ਚ। ਤੇ ਯੂਪੀ ਪਹਿਲੇ ਨੰਬਰ 'ਤੇ ਆ, ਬਟ ਪਰ ਕੈਪੀਟਲ ਦੇ ਹਿਸਾਬ ਨਾਲ ਪੰਜਾਬ ਯੂਪੀ ਤੋਂ ਅੱਗੇ ਆ। ਬਟ ਉਹਨੇ ਕਿਤੇ ਇਹ ਨਹੀਂ ਲਿਖਿਆ, ਉਹਨੇ ਮਤਲਬ ਇੱਕ ਤਰ੍ਹਾਂ ਪਰਸੈਪਸ਼ਨ ਬਿਲਡ ਕਰਨ ਦੀ ਕੋਸ਼ਿਸ਼ ਕਰੀ ਹੈ ਲੋਕਾਂ ਦੇ ਵਿੱਚ ਕਿ ਮਤਲਬ ਪੰਜਾਬ ਦੇ ਵਿੱਚ ਲੋਕਾਂ ਕੋਲ ਹਥਿਆਰ ਬਹੁਤ ਆ, ਹਥਿਆਰ ਲੈ ਰੱਖੀ ਜਾਂਦੇ ਆ ਲੋਕ। ਬਟ ਉਹਨੇ ਇਹ ਨਹੀਂ ਦੱਸਿਆ ਕਿ ਪੰਜਾਬ ਦਾ ਜਿਹੜਾ ਗਨ ਕ੍ਰਾਈਮ ਰੇਟ ਆ ਉਹ ਨੈਸ਼ਨਲ ਐਵਰੇਜ ਤੋਂ ਵੀ ਘੱਟ ਆ। ਪ੍ਰਿੰਟ ਦੀ ਇੱਕ ਸਟੋਰੀ ਹੋਈ ਸੀ ਤੇ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜਾ ਪੰਜਾਬ ਦਾ ਗਨ ਕ੍ਰਾਈਮ ਰੇਟ ਆ ਬਹੁਤ ਘੱਟ ਆ, ਹਰਿਆਣੇ ਤੋਂ ਵੀ ਘੱਟ ਆ, ਉਹ ਯੂਪੀ ਤੋਂ ਬਹੁਤ ਘੱਟ ਆ, ਮੱਧ ਪ੍ਰਦੇਸ਼ ਤੋਂ ਵੀ ਘੱਟ ਆ। ਤੇ ਬਟ ਉਹ ਜਿੱਦਾਂ ਨਾ ਕਿ ਮਤਲਬ ਤੁਸੀਂ ਇੱਕ ਸਟੇਟ ਨੂੰ ਮਤਲਬ ਕਿਸੇ ਸਟੇਟ 'ਤੇ ਤੁਸੀਂ ਕੋਈ ਐਕਸ਼ਨ ਲੈਣਾ, ਪਹਿਲਾਂ ਤੁਸੀਂ ਗਰਾਊਂਡ ਤਿਆਰ ਕਰਦੇ ਆ ਕਿ ਉਹ ਸਟੇਟ ਨੂੰ ਪਹਿਲਾਂ ਡੈਮੋਨਾਈਜ਼ ਕਰੋਗੇ ਤੁਸੀਂ ਵੀ ਇਹਨਾਂ ਕੋਲ ਹਥਿਆਰ ਬੜੇ ਆ, ਇਹਦਾ ਬੰਦੇ ਨਸ਼ਾ ਉਹ ਕਰਦੇ ਆ, ਇਹਦਾ ਬੰਦੇ ਦੇਸ਼ ਦੇ ਖਿਲਾਫ ਆ ਇਹ ਉਹ। ਤਾਂ ਉਹ ਸਾਰਾ ਚੀਜ਼ਾਂ ਦੇ ਵਿੱਚ ਇੱਦਾਂ ਦੀਆਂ ਕਿਤਾਬਾਂ ਜਿਹੜੀਆਂ ਨੈਰੇਟਿਵ 'ਚ ਫਿੱਟ ਹੁੰਦੀਆਂ। ਕਿਉਂਕਿ ਬੇਸਿਕਲੀ ਹੁਣ ਮੈਂ ਵੀਡੀਓ ਬਣਾਤੀ, ਉਹ ਵੀਡੀਓ ਬੇਸਿਕਲੀ ਪੰਜਾਬੀ ਜਾਂ ਮੈਂ ਅੰਗਰੇਜ਼ੀ 'ਚ ਵੀ ਬਣਾ ਦੂੰਗਾ, ਬਟ ਇਹ ਕਿਸੇ ਨਿਊਜ਼ ਆਰਗੇਨਾਈਜੇਸ਼ਨ ਨੇ ਥੋੜੀ ਪਬਲਿਸ਼ ਕਰਨਾ ਹੈ। ਜਿਹੜੀ ਇੰਡੀਆ ਦੀ ਕੋਈ ਲੀਡਿੰਗ ਨਿਊਜ਼ ਆਰਗੇਨਾਈਜੇਸ਼ਨ ਆ ਜਿਹੜੀ ਫੈਕਟ ਚੈੱਕ ਕਰਦੀ, ਉਹ ਤਾਂ ਕਦੇ ਵੀ ਪਬਲਿਸ਼ ਨਹੀਂ ਕਰੂਗੀ। ਹੁਣ ਕੱਲ੍ਹ ਨੂੰ ਕੋਈ ਬੰਦਾ ਇਹ ਪੰਜਾਬ ਦੇ ਬਾਰੇ ਰਿਸਰਚ ਕਰ ਰਹੀ, ਉਹਨੇ ਕਹਿੰਦਾ ਜੀ ਆਹ ਜਪਿੰਦਰਜੀਤ ਦੀ ਕਿਤਾਬ 'ਚ ਲਿਖਿਆ, ਕਿਤਾਬ 'ਚ ਹੈ ਫਰੋਡ ਆ। ਮਤਲਬ ਬਾਹਰ ਵਾਲੇ ਬੰਦਿਆਂ ਨੂੰ ਤਾਂ ਕੁਛ ਪਤਾ ਹੀ ਨਹੀਂ, ਕਿਸੇ ਨੇ ਡਾਕੂਮੈਂਟਰੀ ਬਣਾਉਣੀ ਇਹਨੂੰ ਰੈਫਰ ਕਰਕੇ ਮਤਲਬ ਉਹ ਸਾਰਾ ਮਤਲਬ ਆਪਣਾ ਨੈਰੇਟਿਵ ਚਲਾ ਦੇਣਗੇ। ਤੇ ਮਤਲਬ ਉੱਥੇ ਤੁਸੀਂ ਫਿਰ ਫਸ ਗਏ ਕਿਉਂਕਿ ਤੁਹਾਡੇ ਕੋਲ ਤਾਂ ਕੁਛ ਹੈ ਹੀ ਨਹੀਂ ਗਾ, ਤੁਹਾਡਾ ਤਾਂ ਐਡਾ ਵੱਡਾ ਕੋਈ ਪਲੇਟਫਾਰਮ ਹੀ ਨਹੀਂ ਹੈਗਾ। ਹੁਣ ਮਤਲਬ ਆਪਣੀ ਜਿਹੜੀ ਤੁਹਾਡੀ ਵੀ ਆਡੀਅנס ਆ ਉਹ ਪੰਜਾਬੀ ਆਡੀਅנס ਹੋਊਗੀ, ਪੰਜਾਬ ਤੋਂ ਬਾਹਰ ਵਾਲਿਆਂ ਨੂੰ ਕੁਛ ਪਤਾ ਨਹੀਂ, ਉਹਨਾਂ ਨੂੰ ਤਾਂ ਮਤਲਬ ਇਹੀ ਲੱਗਣਾ ਕਿ ਮਤਲਬ ਬਿਲਕੁਲ ਠੀਕ ਹੈ। ਨਾਲੇ ਬਿਲਕੁਲ ਸੰਦੀਪ ਦੇਖੋ, ਜਦੋਂ ਇਸ ਤਰੀਕੇ ਦੇ ਨਾਲ ਕਿਤਾਬ ਲਿਖੀ ਜਾਂਦੀ ਹੈ, ਅੱਜ ਤੋਂ 50 ਸਾਲਾਂ ਨੂੰ ਜਦੋਂ ਇਹ ਕਿਤਾਬ ਕੋਟ ਹੋਣੀ ਆ, ਤਾਂ ਹਾਂਜੀ ਉਹ ਬੰਦੇ ਅਸੀਂ ਦੇਖਿਆ ਆ ਆਮ ਤੌਰ ਤੇ ਕਿ ਅੱਜ ਵੀ ਪੰਜਾਬ ਦੀ ਹਿਸਟਰੀ ਜਿਹੜੀ ਆ ਉਹਨੂੰ ਕਿੰਨੇ ਗਲਤ ਤਰੀਕੇ ਦੇ ਨਾਲ ਜਿਹੜਾ ਭਾਰਤੀ ਮੁੱਖ ਧਾਰਾ ਦੇ ਵਿੱਚ ਪੇਸ਼ ਕੀਤਾ ਜਾਂਦਾ, ਤੇ ਉਹਦੇ ਲਈ ਜਿਹੜੀ ਕਿਤਾਬਾਂ ਵਰਤੀਆਂ ਜਾਂਦੀਆਂ ਜਿਹੜੀਆਂ ਅੱਜ ਤੋਂ 50-60 ਸਾਲ ਜਾਂ 80 ਸਾਲ ਪਹਿਲਾਂ ਲਿਖੀਆਂ ਹੋਈਆਂ ਨੇ, ਉਹ ਝੂਠ ਫਰੇਬ ਨੂੰ ਹੁਣ ਸੱਚ ਬਣਾ ਕੇ ਪੇਸ਼ ਕੀਤਾ ਜਾਂਦਾ ਆ। ਤੇ ਹਾਂਜੀ ਇਸੇ ਤਰੀਕੇ ਨਾਲ ਮਤਲਬ ਜਿਹੜੀ ਇਹ ਕਿਤਾਬ ਤੁਸੀਂ ਬਹੁਤ ਵੱਡਾ ਇਹ ਜਿਹੜਾ ਕੰਮ ਕੀਤਾ ਕਿ ਇੱਕ ਕਿਤਾਬ ਦੇ ਵਿੱਚ ਪੰਜਾਬ ਦੇ ਸੋਸ਼ਲ ਫੈਬਰਿਕ ਨੂੰ ਗਲਤ ਪੋਰਟਰੇ ਕੀਤਾ ਜਾ ਰਿਹਾ। ਤੇ ਮਤਲਬ ਹਰ ਇੱਕ ਚੀਜ਼ ਅਸੀਂ ਦੇਖਦੇ ਹਾਂ ਵੀ ਤੁਸੀਂ ਦੇਖੋ, ਤੁਸੀਂ ਜਿਵੇਂ ਗੱਲ ਕੀਤੀ ਆ ਵੀ ਇਹਨੂੰ ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਕਿਵੇਂ ਉਹਨੂੰ ਜੱਟ ਦਲਿਤ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਤੇ ਕਿਵੇਂ ਇੱਕ ਕਿੰਨਾ ਹਾਈ ਪ੍ਰੋਫਾਈਲ ਕੇਸ ਆ ਜਿਹਦੇ ਚ ਲੋਕਾਂ ਦਾ ਇੰਟਰਸਟ ਆ, ਤੇ ਉਹਦੇ ਨਾਲ ਕਿਵੇਂ ਜਾਤ ਦੇ ਇਸ ਮਸਲੇ ਨੂੰ ਜੋੜ ਦਿੱਤਾ ਗਿਆ, ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਨਾਲ ਤੁਸੀਂ ਜਿਵੇਂ ਗੱਲ ਕੀਤੀ ਆ, ਮਤਲਬ ਸੰਦੀਪ ਤੁਸੀਂ ਦੇਖੋ ਚਮਕੀਲਾ ਮੂਵੀ ਆਈ ਹੈ ਨਾ, ਮਤਲਬ ਅਸੀਂ ਸਾਰੇ ਹਾਂਜੀ ਹੈਰਾਨ ਸੀ ਕਿ ਕਿਵੇਂ ਇੱਕ ਨਵਾਂ ਨੈਰੇਟਿਵ ਖੜਾ ਕਰ ਦਿੱਤਾ ਗਿਆ ਕਿ ਚਮਕੀਲਾ ਜਿਹੜਾ ਆ ਜੀ ਉਹ ਦਲਿਤ ਹੋਣ ਕਰਕੇ ਮਾਰਿਆ ਗਿਆ। ਪਰ ਹੁਣ ਹਾਂਜੀ ਮੈਂ ਸੰਦੀਪ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਦੇਖਿਆ ਕਿ ਲੈਫਟ ਵਾਲੇ ਬੜੇ ਸੋਸ਼ਲ ਜਿਹੜੇ ਪੋਲੀਟੀਕਲ ਐਕਟਿਵਿਸਟ, ਉਹਨਾਂ ਨੇ ਵੀ ਇਹਨੂੰ ਕੈਰੀ ਔਨ ਕੀਤਾ ਇਸ ਨੈਰੇਟਿਵ ਨੂੰ, ਵੀ ਇਹਨੂੰ ਉਹਨਾਂ ਨੇ ਫੈਲਾਉਣ ਦੀ ਕੋਸ਼ਿਸ਼ ਕੀਤੀ ਵੀ ਹਾਂ ਦੇਖੋ ਮਤਲਬ ਇਹ ਦਲਿਤ ਹੋਣ ਕਰਕੇ ਮਤਲਬ ਚਮਕੀਲੇ ਨੂੰ ਕਤਲ ਕੀਤਾ ਗਿਆ, ਜਦ ਕਿ ਪਤਾ ਸਾਰਿਆਂ ਨੂੰ ਹੈ ਕਿ ਇਹੋ ਜਿਹੀ ਕੋਈ ਗੱਲ ਹੈ ਨਹੀਂ ਸੀ ਉਹ ਸਾਰੀ ਘਟਨਾ ਹਾਂਜੀ ਦੇ ਵਿੱਚ। ਪਰ ਹਾਂਜੀ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਇਹ ਲੋਕ ਨੇ ਮਤਲਬ ਵੀ ਸਟੇਟ ਦਾ ਇੱਕ ਏਜੰਡਾ ਪੰਜਾਬ ਬਾਰੇ ਇਹ ਜ਼ਰੂਰ ਆ, ਕਿਉਂਕਿ ਜਿਹੜੀਆਂ ਪੰਜਾਬ ਦੇ ਵਿੱਚ ਜਿਹੜਾ ਰਿਬੈਲੀਅਨ ਆ ਉਹ ਸਿੱਖੀ ਦੀ ਆਇਡੈਂਟੀਟੀ ਤੇ ਅਸੀਂ ਦੇਖਿਆ ਹਮੇਸ਼ਾ ਮਤਲਬ,
ਤੇ ਉਹ ਸਿੱਖੀ ਦੀ ਆਇਡੈਂਟੀਟੀ ਉਹ ਨਾ ਜੱਟ ਦੀ ਆਇਡੈਂਟੀਟੀ ਆ, ਨਾ ਦਲਿਤ ਦੀ ਆਇਡੈਂਟੀਟੀ, ਉਹ ਸਾਰਿਆਂ ਦਾ ਮਤਲਬ ਗੁਰੂ ਸਾਹਿਬ ਨੇ ਕਿਹਾ ਵੀ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਹਨਾ, ਵੀ ਜਿਹੜਾ ਉਹ ਸਿਧਾਂਤ ਸੀ ਉਹੀ ਇੱਥੋਂ ਦੀ ਜਿਹੜੀ ਜਿਹਨੇ ਸਾਰੇ ਜ਼ਬਰ ਦਾ ਮੂੰਹ ਭੰਨਿਆ। ਪਰ ਉਹਦੇ ਵਿੱਚ ਜਿਹੜੀ ਇਹ ਤਰੇੜਾ ਪਾਉਣ ਦੀ ਕੋਸ਼ਿਸ਼ ਆ, ਤਾਂ ਤੁਹਾਨੂੰ ਕੀ ਲੱਗਦਾ ਕਿ ਐਜ਼ ਅ ਜਰਨਲਿਸਟ ਵੀ ਤੁਸੀਂ ਆਪ ਇਨਵੈਸਟੀਗੇਸ਼ਨ ਕਰਦੇ ਰਹਿੰਦੇ ਹੋ, ਤੁਸੀਂ ਸਾਰੇ ਲੋਕਾਂ ਨੂੰ ਮਿਲਦੇ ਹੋ ਇੱਥੇ, ਵੀ ਜਿਹੜੇ ਲੋਕ ਫਿਰ ਇਹ ਨੈਰੇਟਿਵ ਨੂੰ ਕੈਰੀ ਔਨ ਕਰਦੇ ਆ, ਉਹ ਇੱਕ ਸਿੱਖੀ ਦੇ ਨਾਲ ਨਫ਼ਰਤ ਚੋਂ ਕਰਦੇ ਆ, ਜਾਂ ਫਿਰ ਉਹ ਪੰਜਾਬ ਦੇ ਨਾਲ ਨਫ਼ਰਤ ਚੋਂ ਕਰਦੇ ਆ, ਜਾਂ ਫਿਰ ਮਤਲਬ ਉਹ ਸਟੇਟ ਦੇ ਟੂਲ ਵਜੋਂ ਕਰਦੇ ਆ, ਵੀ ਜਿਹੜੀ ਸਟੇਟ ਜ਼ਬਰ ਕਰ ਰਹੀ ਹੈ ਤੇ ਸਿੱਖੀ ਨੂੰ ਆਪਣੇ ਦੀ ਚੈਲੰਜ ਸਮਝਦੀ ਆ। ਤੁਹਾਨੂੰ ਤੁਸੀਂ ਕਿਵੇਂ ਸਮਝਦੇ ਹੋ ਇਹ ਸਾਰੇ ਵਰਤਾਰੇ ਨੂੰ? ਨਹੀਂ, ਬੇਸਿਕਲੀ ਮੈਨੂੰ ਲੱਗਦਾ ਨਾ ਕਿ ਇਹਨਾਂ ਕਈ ਲੋਕਾਂ ਦੀ ਤਾਂ ਜਿਹੜੀ ਅੰਡਰਸਟੈਂਡਿੰਗ ਹੈ ਫਾਲਟੀ ਆ ਨਾ। ਬੇਸਿਕਲੀ ਜਿਹੜਾ ਮਸਲਾ ਨਾ ਕਿ ਜਿਹੜਾ ਆਪਣੇ ਆਪ ਨੂੰ ਬੁੱਧੀਜੀਵੀ ਵਰਗ ਜਿਹੜਾ ਪੰਜਾਬ ਦਾ ਆਪਣੇ ਆਪ ਨੂੰ ਪੇਸ਼ ਕਰਦਾ, ਜਿਨ੍ਹਾਂ ਨੇ ਦਿੱਲੀ ਦਾ ਕਨੈਕਸ਼ਨ ਰੱਖੇ ਹੋਏ ਆ, ਬੰਬੇ ਤੱਕ, ਲੇਖਕਾਂ ਨਾਲ, ਜਰਨਲਿਸਟਾਂ ਨਾਲ, ਵੱਡਿਆਂ ਨਾਲ, ਫਿਲਮ ਮੇਕਰਸ ਦੇ ਨਾਲ, ਤੇ ਜਿਹੜੇ ਇਹ ਕਹਿੰਦੇ ਆ ਕਿ ਬਸ ਸਾਨੂੰ ਇਹ ਸਾਰਾ ਕੁਝ ਪਤਾ, ਜਿਨ੍ਹਾਂ ਨੂੰ ਲੱਗਦਾ ਵੀ ਕੁੱਲ ਦੁਨੀਆ ਦਾ ਗਿਆਨ ਉਹਨਾਂ ਦੇ ਕੋਲੇ ਆ, ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਪ੍ਰੋਫੈਸਰ ਹਾਂ ਜਾਂ ਪ੍ਰੋਫੈਸਰਾਂ ਦੇ ਜਵਾਕ ਹਾਂ, ਅਸੀਂ ਕਿਤਾਬਾਂ 4 ਪੜ੍ਹ ਲਈਆਂ ਪੰਜਾਬ ਦੇ ਉੱਤੇ, ਅਸੀਂ ਲਿਟਰੇਚਰ ਪੜ੍ਹ ਲਿਆ, ਫਿਕਸ਼ਨ, ਤੇ ਉਹਨਾਂ ਨੂੰ ਲੱਗਦਾ ਵੀ ਮਤਲਬ ਸਾਰਾ ਕੁਝ ਉਹਨਾਂ ਦੇ ਕੋਲੇ ਆ, ਸਾਰੀ ਸਮਝ ਉਹਨਾਂ ਦੇ ਕੋਲ ਆ, ਤੇ ਉਹਨਾਂ ਦਾ ਨੈਰੇਟਿਵ ਤੇ ਕਾਫੀ ਹੱਦ ਤੱਕ ਕੰਟਰੋਲ ਵੀ ਰਹਿੰਦਾ, ਕਿਉਂਕਿ ਜਿਹੜਾ ਇੰਗਲਿਸ਼ ਦਾ ਮੀਡੀਆ ਉਹ ਹਮੇਸ਼ਾ ਜਦ ਪੰਜਾਬ ਦੇ ਵਿੱਚ ਕਿਸੇ ਮੁੱਦੇ ਤੇ ਲਿਖਣਾ, ਉਹਨੇ ਉਹਨਾਂ ਨੂੰ ਰੀਚ ਆਊਟ ਕਰਨਾ, ਉਹਨਾਂ ਨੇ ਨੋਰਮਲ ਲੋਕਾਂ ਨਾਲ ਨਹੀਂ ਗੱਲ ਕਰਨੀ, ਉਹ ਸਾਡੇ ਨਾਲ ਨਹੀਂ ਗੱਲ ਕਰਨਗੇ, ਉਹ ਗੁਰਸ਼ਮਸ਼ੀਰ ਨਾਲ ਨਹੀਂ ਗੱਲ ਕਰਨਗੇ, ਉਹ ਹੋਰ ਬੰਦਿਆਂ ਨਾਲ ਗੱਲ ਨਹੀਂ ਕਰਨਗੇ। ਉਹਨਾਂ ਨੇ ਉਹਨਾਂ ਲੋਕਾਂ ਕੋਲੇ, ਉਹਨਾਂ ਦੇ ਹੱਥ ਦੇ ਵਿੱਚ ਨੈਰੇਟਿਵ ਹੈ ਨਾ, ਮਤਲਬ ਜਿਹੜਾ ਕਿ ਇੱਕ ਆਪਾਂ ਲਿਬਰਲ ਸੈਕਸ਼ਨ ਕਹਿ ਲਈਏ, ਜਿਹੜਾ ਅੰਗਰੇਜ਼ੀ ਬੋਲਦਾ ਆ, ਠੀਕ ਹੈ ਜੀ, ਮਤਲਬ ਜਿਹੜਾ ਇੱਦਾਂ ਦੇ ਸਰਕਲ ਦੇ ਵਿੱਚ ਉੱਠਦਾ ਬੈਠਦਾ, ਤੇ ਉਹਨਾਂ ਦੀ ਮੈਨੂੰ ਲੱਗਦਾ ਕਿ ਅੰਡਰਸਟੈਂਡਿੰਗ ਫਾਲਟੀ ਆ। ਤੇ ਮੈਂ ਕੌਨਸਪੀਰੈਂਸੀ ਦੇ ਰੂਟਸ ਤਾਂ ਨਹੀਂ ਇਹਨੂੰ ਦੇਖੂੰਗਾ ਕਿ ਉਹ ਜਾਣ ਬੁੱਝ ਕੇ ਕਰਦੇ, ਬਟ ਉਹਦੀ ਅੰਡਰਸਟੈਂਡਿੰਗ ਇੰਨੀ ਫਾਲਟੀ, ਔਰ ਉਹ ਕਦੇ ਉਹਨੂੰ ਠੀਕ ਕਰਨ ਦੀ ਵੀ ਕੋਸ਼ਿਸ਼ ਨਹੀਂ ਕਰਦੇ। ਬਟ ਹਾਂ, ਉਹਦੀ ਸਮੱਸਿਆ ਇਹ ਆ ਕਿ ਜਿਹੜੀ ਉਹਨਾਂ ਦੀ ਉਹ ਅੰਡਰਸਟੈਂਡਿੰਗ ਫਾਲਟੀ ਆ, ਉਹਦਾ ਰਿਵਾਰਡ ਜ਼ਰੂਰ ਮਿਲਦਾ ਉਹਨਾਂ ਨੂੰ, ਵੀ ਬੇਸਿਕਲੀ ਤੁਹਾਨੂੰ ਕੰਮ ਮਿਲ ਰਿਹਾ, ਇੱਧਰੋਂ ਉੱਧਰੋਂ ਤੁਹਾਨੂੰ 100 ਜਗ੍ਹਾ ਤੋਂ ਫੰਡਿੰਗ ਮਿਲਦੀ ਆ, ਤੇ ਉਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ, ਮਤਲਬ ਅੱਜ ਕੱਲ੍ਹ ਤੁਸੀਂ ਜੇ ਦੇਖੋਗੇ ਕਿ ਮਤਲਬ ਚਮਕੀਲੇ ਵਾਲੀ ਫਿਲਮ ਆ, ਮਤਲਬ ਜੱਸੀ ਸੰਘਾ ਹੋਣਾ ਦੇ ਪੁਰਾਣੇ ਜੇ ਆਪਾਂ ਚੱਕ ਲਈਏ, ਮਤਲਬ ਸਟੇਟਸ ਦੇਖ ਲਈਏ ਫੇਸਬੁੱਕ ਤੇ, ਉਹਨੇ ਤਾਂ ਬਹੁਤ ਸਟੇਟਸ ਖਿਲਾਫ ਲਿਖੇ ਆ ਕਿ 7:45 ਮਤਲਬ ਕੋਈ ਗੀਤ ਤਾਂ ਸ਼ਾਇਦ ਉਹ ਮੈਂ ਦੇਖ ਰਿਹਾ ਤਾਂ ਕਾਫੀ ਸਟੇਟਸ ਪੰਜਾਬੀ ਸਿੰਗਰਾਂ ਦੇ ਉਹਨੇ ਬੜਾ ਤੰਜ ਕੱਸਿਆ ਦਾ, ਹਾਲਾਂਕਿ ਉਹ ਗੀਤ ਕੋਈ ਗੰਦੇ ਗੀਤ ਨਹੀਂ, ਤਾਂ ਨੋਰਮਲ ਗੀਤ ਤੇ, ਬਟ ਉਹ ਚਮਕੀਲੇ ਵਾਲੀ ਮੂਵੀ ਦੀ ਮਤਲਬ ਰਿਸਰਚਰ ਦੀ ਮੇਨ, ਠੀਕ ਹੈ ਜੀ, ਤੇ ਮਤਲਬ ਹੁਣ ਉਹ ਚੁੱਪ ਆ ਇਸ ਮੂਵੀ ਤੇ ਕਿ ਮਤਲਬ ਚਮਕੀਲੇ ਦਾ ਕਿਉਂ ਐਡਾ ਬੜਾ ਜਿਹੜਾ ਉਹਨੂੰ ਇੰਨੇ ਵੱਡਾ ਰੂਪ 'ਚ ਕਿਉਂ ਪੋਰਟਰੇ ਕਰਿਆ ਜਾ ਰਿਹਾ, ਉਹਨੂੰ ਕਿਉਂ ਇੱਕ ਤਰ੍ਹਾਂ ਦਾ ਮਤਲਬ ਤੁਸੀਂ ਇਹ ਵੀ ਕਿਹਾ ਜਾ ਰਿਹਾ ਕਿ ਜੀ ਦੇਖੋ ਜੀ ਉਹ 'ਚ ਕੋਈ ਕਨਕਲੂਜਨ ਤੇ ਨਹੀਂ ਪਹੁੰਚਿਆ ਜੀ, ਇਹ ਉਹਨੇ ਤਾਂ ਚੀਜ਼ਾਂ ਦਿਖਾਈਆਂ ਆ ਇਮਤਿਆਜ਼ ਅਲੀ ਨੇ ਕਿ ਮਤਲਬ ਜਿਹੜਾ ਆ ਇਹ ਵਿਊਅਰ ਆ, ਜਿਹੜਾ ਦਰਸ਼ਕ ਆ, ਉਹ ਉਹਦੀ ਆਪਣੀ ਇੰਟਰਪ੍ਰੀਟੇਸ਼ਨ ਹੋਊਗੀ, ਬਟ ਤੁਸੀਂ ਚੀਜ਼ਾਂ ਹੀ ਇਸ ਹਿਸਾਬ ਨਾਲ ਪ੍ਰੈਜ਼ੈਂਟ ਕਰਤੀਆਂ ਵੀ ਮਤਲਬ ਦਰਸ਼ਕ ਦੀ ਜਿਹੜੀ ਉਹ ਹੈਗੀ ਹੈ ਇੰਟਰਪ੍ਰੀਟੇਸ਼ਨ ਉਸੇ ਪਾਸੇ ਨੂੰ ਜਾਂਦੀ ਹੈ ਵੀ ਜੀ ਹਾਂਜੀ ਉਹਦੀ ਕਾਸਟ ਕਰਕੇ ਮਾਰਤਾ, ਤੇ ਮਤਲਬ ਉਹ ਸਾਰੀਆਂ ਜਿਹੜੀਆਂ ਫਰੋਡ ਚੀਜ਼ਾਂ ਆ। ਜੇ ਹੁਣ ਆਪਾਂ ਕਿਤਾਬ ਦੀ ਗੱਲ ਕਰ ਲਈਏ ਤੇ ਫਿਰ ਆ ਜੀ ਹੂ ਕਿਲਡ ਮੂਸੇ ਵਾਲੇ ਦੇ, ਇਹਦੇ ਵਿੱਚ ਜੁਪਿੰਦਰਜੀਤ ਨੇ ਇਹ ਵੀ ਲਿਖਿਆ, ਜਿੱਦਾਂ ਮੈਨੂੰ ਚੀਜ਼ਾਂ ਯਾਦ ਆ ਰਹੀਆਂ, ਮੈਂ ਪਹਿਲਾਂ ਵੀ ਇੱਥੇ 2-3 ਵੀਡੀਓ ਬਣਾਈਆਂ, ਜਿੰਨੀ ਵਾਰੀ ਪੜ੍ਹਦੇ ਆ ਉਹ 'ਚ ਕੁਛ ਨਾ ਕੁਛ ਗਲਤ ਨਿਕਲ ਜਾਂਦਾ ਹੈ, ਪਹਿਲਾਂ ਨਾਲੋਂ ਵੀ ਫਰੋਡ ਚੀਜ਼ਾਂ ਲੱਭ ਜਾਂਦੀਆਂ। ਇਹਨੇ ਇਹਦੇ 'ਚ ਇਹ ਵੀ ਲਿਖਤਾ ਕਿ ਲਾਰੈਂਸ ਬਿਸ਼ਨੋਈ ਜੀ ਤਾਂ ਜਦ ਉਹ ਬੈਲੋ ਫੈਮਿਲੀ ਤੋਂ ਦਾ, ਤੇ ਉਹ ਪਿੰਡ ਦੇ ਵਿੱਚ ਗਰੀਬ ਜਵਾਕਾਂ ਦਾ ਕਾਫੀ ਖਿਆਲ ਰੱਖਦਾ ਤਾ, ਤੇ ਮਤਲਬ ਉਹਨਾਂ ਦੀ ਹੈਲਪ ਕਰਦਾ ਤਾਂ, ਮਤਲਬ ਉਹ ਸਾਰਾ ਪੂਰਾ ਮਹਿਮਾ ਮੰਡਨ ਜਿਹੜਾ ਹੁੰਦਾ ਆ ਉਹ ਕਰਨ 'ਚ ਉਹਨੇ ਕੋਈ ਕਸਰ ਨਹੀਂ ਛੱਡੀ ਹੈਗੀ। ਬਟ ਹੁਣ ਇਹਦੇ ਪਿੱਛੇ ਇਹ ਨਹੀਂ ਪਤਾ ਵੀ ਮਤਲਬ ਜੁਪਿੰਦਰ ਜੀ ਦੀ ਇੰਟੈਂਸ਼ਨ ਕੀ ਆ, ਤੇ ਆਪਾਂ ਇੰਟੈਂਸ਼ਨ ਕਿਸੇ ਦੀ ਸਮਝ ਨਹੀਂ ਸਕਦੇ, ਬਟ ਮਤਲਬ ਫੈਕਚੁਅਲੀ ਬਹੁਤ ਜ਼ਿਆਦਾ ਇਨਕਰੈਕਟ ਆ ਕਿਤਾਬ, ਠੀਕ ਆ ਜੀ। ਦੂਜਾ ਲਾਰੈਂਸ ਦੀ ਬਹੁਤ ਜ਼ਿਆਦਾ ਬ੍ਰਾਂਡਿੰਗ ਹੋਈ, ਔਰ ਬਾਕੀ ਹੋਰ ਵੀ ਗੱਲ ਆ, ਜਿਹੜੀਆਂ ਲਾਰੈਂਸ ਦੀਆਂ ਰਾਈਵਲ ਗੈਂਗਸ ਆ ਉਹਨਾਂ ਸਾਰੀਆਂ ਨੂੰ ਦੇਸ਼ ਵਿਰੋਧੀ ਡਿਕਲੇਅਰ ਕਰਿਆ ਹੋਇਆ, ਇੱਕ ਤਰ੍ਹਾਂ ਉਹਨਾਂ ਨੂੰ ਪਾਕਿਸਤਾਨ ਨਾਲ ਜੋੜਦਾ, ਸਾਰਿਆਂ ਨੂੰ ਸਾਰਿਆਂ ਨੂੰ ਦੇਸ਼ ਭਗਤ ਬਣਾਇਆ ਹੋਇਆ ਇਹ ਕਿਤਾਬ ਦੇ ਵਿੱਚ, ਤੇ ਪਤਾ ਨਹੀਂ ਉਹਨੇ ਕਿਆ ਸੋਚ ਕੇ ਕਰਿਆ ਕਿਆ ਨਹੀਂ ਕਰਿਆ ਹੈਗਾ। ਅਸੀਂ ਵੀ, ਤੁਸੀਂ ਵੀ ਜਰਨਲਿਜ਼ਮ ਦੇ ਡਿਪਾਰਟਮੈਂਟ ਤੋਂ ਆਉਂਦੇ ਹੋ, ਮੈਂ ਵੀ ਉਹਨਾਂ ਜਪਿੰਦਰਜੀਤ ਕ੍ਰਾਈਮ ਰਿਪੋਰਟਰ ਆ, ਤਾਂ ਜਪਿੰਦਰਜੀਤ ਦੀਆਂ ਵੀ ਜਿਹੜੀਆਂ ਜੜ੍ਹਾਂ ਨੇ ਉਹ ਇੱਥੋਂ ਦੀਆਂ, ਜਿਹੜਾ ਏਜੰਸੀ ਅਸੀਂ ਸੈਕਟਰ ਸਾਰਾ ਹੀ ਇੰਡੀਆ ਦਾ, ਉਹਦੇ 'ਚ ਬੜੀਆਂ ਡੂੰਘੀਆਂ ਹੋਣਗੀਆਂ, ਕਿਉਂਕਿ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਜਿਹੜਾ ਮੁੱਖ ਅਸੀਂ ਕਹਿ ਸਕਦੇ ਹਾਂ ਕਿ ਸੈਕਟਰ ਆ ਉਹ ਸਾਰਾ ਇਹਨਾਂ ਨਾਲ ਜੁੜਿਆ ਹੋਇਆ, ਤੇ ਉਹਦੇ 'ਚ ਜਪਿੰਦਰਜੀਤ ਜਦੋਂ ਇਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਭਾਵੇਂ ਪਟਿਆਲ ਦੀ ਇੰਟਰਵਿਊ ਹੋਵੇ ਜਾਂ ਜਪਿੰਦਰਜੀਤ ਬਾਰੇ ਤੁਸੀਂ ਦੱਸਦੇ ਹੋ, ਜਿਵੇਂ ਉਹ ਕਿਤਾਬ ਮੈਂ ਕਿਉਂਕਿ ਤੁਹਾਡੀ ਵੀਡੀਓ ਤੋਂ ਬਾਅਦ ਮੇਰਾ ਇੰਟਰਸਟ ਹੋਇਆ, ਮੈਂ ਉਹ ਕਿਤਾਬ ਪੜ੍ਹੀ ਨਹੀਂ ਹੈ, ਪਰ ਜੋ ਤੁਸੀਂ ਪੜ੍ਹ ਕੇ ਦੱਸ ਰਹੇ ਹੋ ਤਾਂ ਉਹ ਤੋਂ ਇਹ ਅੰਦਾਜ਼ਾ ਲੱਗ ਰਿਹਾ ਕਿ ਉਹ ਜਿਹੜੀ ਇੱਕ ਲਾਈਨ
ਮਤਲਬ ਪਟਿਆਲ ਦੇ ਇੰਟਰਵਿਊ ਤੋਂ ਬਾਅਦ ਸਪਸ਼ਟ ਹੋ ਰਹੀ ਸੀ ਕਿ ਲਾਰੈਂਸ ਬਿਸ਼ਨੋਈ ਨੂੰ ਇੱਕ ਪੈਟਰੀਓਟ ਬਣਾ ਕੇ ਪੇਸ਼ ਕਰਨਾ ਤੇ ਲਾਰੈਂਸ ਬਿਸ਼ਨੋਈ ਨੂੰ ਇੱਕ ਦੇਸ਼ ਭਗਤ ਬਣਾ ਕੇ ਪੇਸ਼ ਕਰਨਾ ਹੈ ਨਾ, ਤੇ ਨੈਸ਼ਨਲਿਸਟ ਬਣਾਇਆ, ਰਾਸ਼ਟਰਵਾਦੀ ਨੈਸ਼ਨਲਿਸਟ ਪੈਟਰੀਓਟ ਬਣਾ ਕੇ ਪੇਸ਼ ਕਰਨਾ, ਮਤਲਬ ਉਹ ਉਸੇ ਤਰਜ਼ ਦੇ ਉੱਤੇ ਉਹੀ ਲਾਈਨ ਦੇ ਉੱਤੇ ਜਪਿੰਦਰਜੀਤ ਕੰਮ ਕਰ ਰਿਹਾ, ਪਰ ਨਾਲ ਜਪਿੰਦਰਜੀਤ ਪਹਿਲਾਂ ਕਰਤਾ ਉਹਦੇ ਨਾਲੋਂ। ਹਾਂ ਮਤਲਬ ਵੀ ਉਹ ਤੋਂ ਉਹਦੀ ਜੜ ਜਪਿੰਦਰਜੀਤ ਦੀ ਇਸ ਕਿਤਾਬ ਨੇ ਲਾਈ ਪਟਿਆਲ ਹਾਂ, ਦੇ ਉਹਦੇ ਚ ਮਸਲਾ ਕੀ ਹੈ ਕਿਉਂਕਿ ਹੁਣ ਜਪਿੰਦਰਜੀਤ ਹੋਵੇ ਚਾਹੇ ਆਪਾਂ ਉਹਨੂੰ ਜੋਗਿੰਦਰ ਪਟਿਆਲ ਹੋਵੇ, ਇਹਨਾਂ ਦੋਨਾਂ ਦਾ ਪਤਾ ਹੀ ਹੈ ਲੋਕਾਂ ਨੂੰ ਕਿ ਮਤਲਬ ਇਹ ਕਾਫੀ ਜਿਹੜੀ ਮਤਲਬ ਏਜੰਸੀਜ਼ ਦੇ ਪੁਲਿਸ ਦੇ ਕਾਫੀ ਕਲੋਜ਼ ਹੁੰਦੇ ਆ। ਮਤਲਬ ਜਪਿੰਦਰਜੀਤ ਉਹਨਾਂ ਦੀ ਜਿਹੜੀ ਰਿਪੋਰਟਿੰਗ ਹੈ ਉਹ ਵੀ ਉੱਧਰੋਂ ਹੀ ਆਉਂਦੀ ਆ ਜ਼ਿਆਦਾਤਰ, ਤੇ ਮਤਲਬ ਉਹ ਪਤਾ ਨਹੀਂ ਕੀ ਕੁਛ ਛਪਵਾਈ ਜਾਂਦੇ। ਬਟ ਮਸਲਾ ਤੇ ਸਮੱਸਿਆ ਇਹ ਹੈ ਨਾ ਕਿ ਜਦ ਤੁਸੀਂ ਕ੍ਰਾਈਮ ਜਰਨਲਿਸਟ ਹੈਗੇ ਹੋ, ਤੁਸੀਂ ਕਲੇਮ ਕਰਦੇ ਹੋ ਕਿ ਤੁਹਾਡੇ ਕੋਲ 25 ਸਾਲ ਦਾ ਕ੍ਰਾਈਮ ਜਰਨਲਿਸਟ ਦਾ ਤਜਰਬਾ ਆ, ਫਿਰ ਤੁਸੀਂ ਇਦਾਂ ਦੀਆਂ ਚੀਜ਼ਾਂ ਨਹੀਂ ਕਰਤੂਤਾਂ ਕਰ ਸਕਦੇ। ਤੁਸੀਂ ਫੈਕਚੁਅਲੀ ਇਨਕਰੈਕਟ ਨਹੀਂ ਹੋ ਸਕਦੇ, ਤੁਹਾਡਾ ਨੈਰੇਟਿਵ ਜਿਹੜਾ ਮਰਜ਼ੀ ਹੋਵੇ, ਬਟ ਤੁਸੀਂ ਇੱਥੇ ਫੈਕਚੁਅਲੀ ਇਨਕਰੈਕਟ ਹੋ। ਔਰ ਇਸ ਤੋਂ ਬਾਅਦ ਸਮੱਸਿਆ ਹੈ ਕਿ ਤੁਹਾਡੀ ਫੈਕਚੁਅਲੀ ਇਨਐਕੂਰੇਸੀ ਜਿਹੜੀ ਹੈਗੀਆਂ ਕੋਈ ਪੁਆਇੰਟ ਆਊਟ ਵੀ ਨਹੀਂ ਕਰ ਰਿਹਾ, ਕੋਈ ਨਹੀਂ ਪੁਆਇੰਟ ਆਊਟ ਕਰ ਰਿਹਾ। ਮਤਲਬ ਬਾਕੀ ਟ੍ਰਿਬਿਊਨ 'ਚ ਤੁਸੀਂ ਹੈਗੇ ਆ, ਟ੍ਰਿਬਿਊਨ ਦੇ ਵਿੱਚ ਟ੍ਰਿਬਿਊਨ ਵਾਲਿਆਂ ਨੇ ਤਾਂ ਕੋਈ ਜਵਾਬ ਨਹੀਂ ਮੰਗਿਆ, ਚਾਹੇ ਇਹਨੇ ਆਪਣੀ ਇੰਡੀਵਿਜੂਅਲ ਕਪੈਸਿਟੀ 'ਚ ਕਿਤਾਬ ਲਿਖੀ ਆ, ਇਹਦਾ ਜਵਾਬ ਮੰਗਿਆ ਜਾਣਾ ਚਾਹੀਦਾ ਵੀ ਯਾਰ ਤੂੰ ਇੰਨੀ ਖਰਾਬ ਕਿਤਾਬ ਲਿਖੀ ਹੈ, ਫੈਕਚੁਅਲੀ ਇਨਐਕੂਰੇਟ ਆ। ਠੀਕ ਹੈ ਜੀ, ਟ੍ਰਿਬਿਊਨ ਮਤਲਬ ਟਰਸਟ ਹੁਣ ਇਹਦੀ ਕ੍ਰੈਡੀਬਿਲਿਟੀ ਦਾ ਕਾਫੀ ਹੱਦ ਤੱਕ ਹੈਗੀ ਹੈ, ਬਟ ਇਹ ਤੋਂ ਕੋਈ ਜਵਾਬ ਜੂਬ ਨਹੀਂ ਮੰਗਿਆ ਗਿਆ। ਬਾਕੀ ਇਹ ਕਿਤਾਬ ਵੀ ਜਿੱਥੇ ਤੱਕ ਮੈਂ ਸਹੀ ਹਾਂ, ਜੇ ਮੈਨੂੰ ਯਾਦ ਸਹੀ ਤਰੀਕੇ ਦਾ ਵੈਸਟਲੈਂਡ ਵਾਲਿਆਂ ਨੇ ਛਾਪੀ ਹੈ, ਠੀਕ ਠਾਕ ਪਬਲੀਕੇਸ਼ਨ ਸੀ ਉਹ ਤਾਂ, ਮਤਲਬ ਉਹਨਾਂ ਨੇ ਵੀ ਮਤਲਬ ਜਿਹੜਾ ਕੁਝ ਦੇਖਿਆ ਛਾਪਤਾ ਚੱਕ ਕੇ, ਤੇ ਮਤਲਬ ਇਹ ਤੋਂ ਕੋਈ ਨਾਲੇ ਇਹ ਤੁਹਾਨੂੰ ਮਤਲਬ ਇਹ ਕਿਤਾਬ ਪਰ ਇਹ ਪਹਿਲਾਂ ਹੀ ਜਿਹੜਾ ਜਦੋਂ ਕਿਤਾਬ ਲਿਖੀ ਗਈ ਹੈ, ਇਹਦੇ ਤੇ ਖਤਰਨਾਕ ਗੱਲ ਇਹ ਆ, ਕਿਤਾਬ ਤੋਂ ਵੱਧ ਅਸਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਡਿਜੀਟਲ ਮੀਡੀਆ ਦਾ ਕਿਵੇਂ ਚਮਕੀਲਾ, ਕਿਵੇਂ ਉਹਨਾਂ ਨੇ ਹੁਣ ਅਸੀਂ ਕਹਿ ਸਕਦੇ ਹਾਂ ਕਿ ਕਬਰਾਂ ਚੋਂ ਕੱਢ ਕੇ ਤੇ ਉਹਨੂੰ ਕਿਵੇਂ ਇੱਕ ਲੋਕ ਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਤੇ ਬਲਕਿ ਦਲਿਤ ਰਿਪਰੈਜ਼ੈਂਟੇਸ਼ਨ ਜਿੱਥੇ ਅਸੀਂ ਦੇਖਿਆ ਵੀ ਉਹ ਹਮੇਸ਼ਾ ਭੀਮ ਰਾਓ ਅੰਬੇਦਕਰ ਵਰਗੀਆਂ ਸ਼ਖਸੀਅਤਾਂ ਦੇ ਆਲੇ ਦੁਆਲੇ ਘੁੰਮਦੀ ਸੀ, ਤੇ ਉਹਦੇ ਚ ਵੀ ਮਤਲਬ ਇਹੋ ਜਿਹੇ ਲੋਕਾਂ ਨੂੰ ਉਹਦਾ ਸਿੰਬਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਉਹਦੇ ਚ ਹੁਣ ਜਿਹੜੀ ਇਹ ਕਿਤਾਬ ਹੈਗੀ ਆ ਹੋ ਕਿਲਡ ਮੂਸੇਵਾਲਾ, ਇਹਦੇ ਆਲਰੇਡੀ ਜਿਹੜੇ ਮਤਲਬ ਸਾਰੇ ਰਾਈਟਸ ਨੇ, ਉਹ ਇੱਕ ਪ੍ਰੋਡਕਸ਼ਨ ਹਾਊਸ ਆ ਮੈਚ ਬਾਕਸ ਸ਼ੋਟਸ, ਉਹ ਲੈ ਚੁੱਕੇ ਆ। ਉਹ ਪ੍ਰੋਡਕਸ਼ਨ ਹਾਊਸ ਨੇ ਖਰੀਦ ਲਏ ਇਹਦੇ ਰਾਈਟਸ, ਇੱਥੇ ਫਿਲਮ ਬਣੂਗੀ, ਉਹ ਕਹਿੰਦੇ ਕਿ ਤਿਆਰੀ ਕਰ ਰਹੇ ਆ। ਹਾਂਜੀ, ਮਤਲਬ ਆਪਾਂ ਮੈਨੂੰ ਤਾਂ ਇਹ ਲੱਗਦਾ, ਮੈਂ ਵੈਸਟਲੈਂਡ ਵਾਲਿਆਂ ਨੂੰ ਆਈ ਥਿੰਕ ਵੈਸਟਲੈਂਡ ਪਹਿਲਾਂ ਬੰਦ ਹੋਣ ਲੱਗਿਆ ਜਾਂ ਵਿਕ ਗਿਆ, ਤੇ ਦੇਖਾਂਗੇ ਕਿ ਇਹ ਵੈਸਟਲੈਂਡ ਦਾ ਕਿਆ ਬਣਿਆ। ਜਿਨ੍ਹਾਂ ਨੇ ਕਿਤਾਬ ਛਾਪੀ ਆ ਉਹਨਾਂ ਨੂੰ ਰੀਚ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਹੜੇ ਬੰਦੇ ਫਿਲਮ ਬਣਾ ਰਹੇ ਆ, ਜਿਹੜੀ ਪ੍ਰੋਡਕਸ਼ਨ ਹਾਊਸ ਆ ਉਹਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਫੈਕਚੁਅਲੀ ਇਨਐਕੂਰੇਟ ਆ ਕਿਤਾਬ ਹੈ, ਤੇ ਆਪਾਂ ਮਤਲਬ ਉਹ ਟਰਾਈ ਕੋਸ਼ਿਸ਼ ਕਰ ਲਾਂਗੇ। ਬਟ ਹਾਂ, ਇਹ ਜਿਹੜਾ ਕੰਮ ਆ ਇਹ ਪੂਰਾ ਬਹੁਤ ਲੇਬਰ ਇੰਟੈਂਸਿਵ ਕੰਮ ਆ, ਬਹੁਤ ਇਹ 'ਚ ਹਾਰਡ ਵਰਕ ਲੱਗਦਾ। ਠੀਕ ਹੈ ਜੀ, ਮਤਲਬ 1 ਸਾਲ ਪਹਿਲਾਂ ਮੈਂ ਕਿਤਾਬ ਪੜ੍ਹੀ, ਫਿਰ ਲਿਖਿਆ ਇਹਦੇ ਤੇ, ਉਸ ਟਾਈਮ ਵੀਡੀਓ ਬਣਾਈ 5-4 ਵਾਰੀ, ਹੁਣ ਫਿਰ ਇਹਦੇ ਪਿੰਡ ਜਾ ਕੇ ਇੰਟਰਵਿਊ ਕਰਕੇ ਆਏ, ਮਤਲਬ ਮਨੂ ਗੁੱਸੇ ਦੇ ਪਿੰਡ ਜਾ ਕੇ ਫਿਰ ਵੀਡੀਓ ਬਣਾਈ, ਬਟ ਇਹਦਾ ਕੋਈ ਫਾਇਦਾ ਫੂਦਾ ਸਾਨੂੰ ਤਾਂ ਹੈ ਨਹੀਂ ਗਾ। ਇਹਨਾਂ ਨੇ ਤਾਂ ਕਰੋੜਾਂ ਰੁਪਏ ਕਮਾ ਲੈਣਾ, ਤੇ ਮਤਲਬ ਅਸੀਂ ਏਦਾਂ ਬਸ ਫਰੀ ਖਾਤੇ 'ਚ ਕੰਮ ਕਰੀ ਜਾਂਦੇ ਹਾਂ ਵੀ ਮਤਲਬ ਬਸ ਹਾਂਜੀ ਪੰਜਾਬ ਦਾ ਕੰਮ ਆ, ਤੇ ਮਤਲਬ ਇਹ ਬੰਦੇ ਕਰੋੜਾਂ ਰੁਪਏ 'ਚ ਮਤਲਬ ਰਾਈਟਸ ਵੇਚੀ ਜਾਂਦੇ ਆ। ਇਹੀ ਕੰਮ ਇਹਨਾਂ ਦਾ ਵਧੀਆ ਹੈ, ਨੋਟ ਵੀ ਛਾਪ ਰਹੇ ਆ ਮੋਟੇ, ਤੇ ਝੂਠ ਦੇ ਸਿਰ ਤੇ। ਹਾਂ, ਝੂਠ ਦੇ ਸਿਰ ਤੇ। ਔਰ ਬਾਕੀ ਇਹਨਾਂ ਰਿਕਗਨੀਸ਼ਨ ਦਾ ਦੇਖੋ ਕਿੰਨੀ ਮਿਲ ਰਹੀ ਆ, ਮਤਲਬ ਦਿੱਲੀ ਦਾ ਮੀਡੀਆ ਤੁਹਾਨੂੰ ਹੱਥੋਂ ਹੱਥ ਲੈ ਰਿਹਾ, ਤੁਹਾਡੀਆਂ ਸਾਰੀਆਂ ਗੱਲਾਂ ਸੁਣ ਰਿਹਾ, ਤੁਹਾਨੂੰ ਸਪੇਸ ਦੇ ਰਿਹਾ, ਮਤਲਬ ਲਲਨ ਟੌਪ ਵਰਗੇ ਪਲੇਟਫਾਰਮ ਜਿਨ੍ਹਾਂ ਦੀ ਰੀਚ ਹੈ ਬਹੁਤ ਜ਼ਿਆਦਾ ਹੈ, ਠੀਕ ਹੈ ਜੀ, ਉਹ ਸਾਰੇ ਤੁਹਾਨੂੰ ਸੁਣ ਰਹੇ ਆ, ਤੁਹਾਡੇ ਨਾਲ ਗੱਲ ਕਰ ਰਹੇ ਆ, ਤੁਹਾਨੂੰ ਸਪੇਸ ਦੇ ਰਹੇ ਆ। ਬਰੂਟ ਵਰਗਿਆਂ ਨੇ ਤੁਹਾਨੂੰ ਜਿਹੜੀ ਇੰਨੀ ਸਪੇਸ ਦਿੱਤੀ ਹੈ, ਮਤਲਬ ਆਪਾਂ ਇਹਨੂੰ ਰੀਚ ਆਊਟ ਕਰਾਂਗੇ ਤੇ ਦੇਖਦੇ ਹਾਂ। ਬਟ ਹਾਂ ਕਿ ਮਤਲਬ ਆਪਾਂ ਨੂੰ ਚਲੋ ਕੋਈ ਇਹਦਾ ਕੋਈ ਫਾਈਨੈਂਸ਼ੀਅਲ ਬੈਨੀਫਿਟ ਤਾਂ ਸਾਨੂੰ ਕੋਈ ਨਹੀਂ ਹੈਗਾ, ਬਟ ਇਹਨਾਂ ਨੂੰ ਤਾਂ ਬਹੁਤ, ਇਹਨਾਂ ਦਾ ਬਹੁਤ ਕਰੋੜਾਂ ਰੁਪਏ ਕਮਾ ਲਿਆ। ਬਿਲਕੁਲ, ਪਰ ਸੰਦੀਪ ਤੁਹਾਡੀ ਜਿਹੜੀ ਜਰਨਲਿਜ਼ਮ ਆ, ਭਾਵੇਂ ਕਹਿੰਦੇ ਆ ਕਿ ਪੰਜਾਬ ਦਾ ਇਤਿਹਾਸ ਰਿਹਾ, ਭਾਵੇਂ ਮਤਲਬ ਜਿਹੜੇ ਪੰਜਾਬ ਲਈ ਲੋਕ ਬੋਲਦੇ ਰਹੇ ਆ, ਲੋਕਾਂ ਲਈ ਲੜਦੇ ਰਹੇ ਆ, ਉਹ ਫਾਈਨੈਂਸ਼ੀਅਲੀ ਭਾਵੇਂ ਸਟਰੋਂਗ ਨਾ ਹੋਣ, ਪਰ ਉਹਨਾਂ ਦੀ ਇੱਕ ਹਿਸਟਰੀ ਹੁੰਦੀ ਆ। ਅੱਜ ਤੁਹਾਨੂੰ ਸਾਰੀ ਦੁਨੀਆ ਦੇ ਵਿੱਚ ਲੋਕ ਜਾਣਦੇ ਆ ਕਿ ਤੁਸੀਂ ਕਿੰਨਾ ਕੰਮ ਕੀਤਾ ਆ। ਚਲੋ ਰਿਕੋਗਨੀਸ਼ਨ ਹੈ, ਹਾਂਜੀ ਤੇ ਪਰ ਠੀਕ ਆ ਤੁਹਾਡੀ ਗੱਲ ਵੀ, ਜਿਹੜੇ ਪਰ ਵੀ ਇਹ ਲੋਕ ਨੇ ਉਹ ਕਿਵੇਂ ਕਰੋੜਾਂ ਰੁਪਈਆ ਕਮਾਉਂਦੇ ਆ ਝੂਠ ਦੇ ਸਿਰ ਤੇ ਵੀ। ਤੇ ਤੁਹਾਡਾ ਜਿਹੜੇ ਦਾਅਵੇ ਨੇ ਕਿਤਾਬ ਬਾਰੇ, ਕਿਉਂਕਿ ਤੁਸੀਂ ਕਿਤਾਬ ਪੜ੍ਹ ਕੇ ਇਹ ਮਤਲਬ ਸਾਰਾ ਕੁਛ ਕੀਤਾ, ਤੇ ਸਭ ਤੋਂ ਵੱਡੀ ਗੱਲ ਤੁਸੀਂ ਗਰਾਊਂਡ ਦੇ ਉੱਤੇ ਨਾ ਪਰਿਵਾਰਾਂ ਤੱਕ ਰੀਚ ਆਊਟ ਕਰਕੇ ਵੀਡੀਓਜ਼ ਲੈ ਕੇ ਆਏ, ਵੀ ਜਿਹਦੇ 'ਚ ਉਹ ਪਰਿਵਾਰ ਦੱਸ ਰਹੇ ਆ ਕਿ ਕਿਵੇਂ ਇਸ ਕਿਤਾਬ ਦੇ ਵਿੱਚ ਝੂਠ ਜਿਹੜੇ ਆ, ਝੂਠੀ ਫੈਕਚੁਅਲ ਇਨਫੋਰਮੇਸ਼ਨ ਦਿੱਤੀ ਗਈ ਆ, ਤੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਇੱਕ ਝੂਠਾ ਵਰਤਾਂਤ ਸਿਰਜਿਆ ਗਿਆ, ਜਿਹੜਾ ਕਿ ਬਹੁਤ ਖਤਰਨਾਕ ਆ। ਮਤਲਬ ਜਿਹੜੀ ਆਪਾਂ ਕਹਿੰਦੇ ਹੁੰਦੇ ਆ ਕੋਈ ਵੀ ਸੋਸ਼ਲ ਹਾਰਮੋਨੀ ਹੈ ਜਿਹੜੀ, ਉਹਦੇ ਲਈ ਵੀ ਖਤਰਨਾਕ ਆ ਵੀ ਜਦੋਂ ਇਸ ਤਰ੍ਹਾਂ ਦੇ ਨੈਰੇਟਿਵ ਸਿਰਜੇ ਜਾਣ।
ਤੇ ਸੰਦੀਪ ਮਤਲਬ ਜਾਂਦੇ ਜਾਂਦੇ ਮੈਂ ਇੱਕ ਵਾਰ ਇਹੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਕੀ ਲੱਗਦਾ ਮਤਲਬ ਵੀ ਫਿਰ ਮੇਰਾ ਉਹੀ ਸਵਾਲ ਆ, ਮੈਂ ਉਹਦਾ ਸਪਸ਼ਟ ਇੱਕ ਵਾਰ ਜਵਾਬ ਚਾਹੁੰਦਾ, ਕਿਉਂਕਿ ਮੈਨੂੰ ਇਹ ਲੱਗ ਰਿਹਾ ਵੀ ਪੰਜਾਬ ਦੇ ਵਿੱਚ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ ਵੀ ਉਹ ਲਗਾਤਾਰ ਪੰਜਾਬ ਦੇ ਸੋਸ਼ਲ ਫੈਬਰਿਕ ਨੂੰ ਖਰਾਬ ਕਰਨ ਦੇ ਲਈ ਇੱਥੇ ਕਾਸਟ ਬੇਸਡ ਜਿਹੜੇ ਕਲੈਸ਼ਸ ਆ ਉਹਨਾਂ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਉਹਦੇ ਲਈ ਇੱਕ ਗਰਾਊਂਡਸ ਤਿਆਰ ਕੀਤੇ ਜਾ ਰਹੇ ਆ। ਤਾਂ ਤੁਹਾਨੂੰ ਵੀ ਲੱਗਦਾ ਵੀ ਇਹ ਜਿਹੜੀਆਂ ਕਿਤਾਬਾਂ ਨੇ, ਫਿਲਮਾਂ ਨੇ, ਉਹ ਕਿਸੇ ਤਰੀਕੇ ਦੇ ਨਾਲ ਮਤਲਬ ਇਹ ਸਾਰਾ ਕੁਛ ਮਤਲਬ ਉਸੇ ਚੀਜ਼ ਨੂੰ ਹਾਸਲ ਕਰਨ ਲਈ ਕੀਤਾ ਜਾ ਰਿਹਾ? ਨਹੀਂ, ਮੈਨੂੰ ਲੱਗਦਾ ਮਤਲਬ ਕਿ ਇਹ ਕੋਸ਼ਿਸ਼ ਚਾਹੇ ਜਿੰਨੀਆਂ ਮਰਜ਼ੀ ਹੁੰਦੀਆਂ ਰਹਿਣ, ਬਟ ਮੈਨੂੰ ਨਹੀਂ ਲੱਗਦਾ ਵੀ ਕੋਈ ਇੱਦਾਂ ਦਾ ਕਲੈਸ਼ ਜਿਹੜਾ ਹੋ ਜਾਊਗਾ, ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਤਾਂ ਸਮਝਦਾਰ ਆ। ਮਤਲਬ ਇੱਥੇ ਕਾਸਟ ਵਾਲਾ ਜਿਹੜਾ ਉਹ ਆ ਕਿ ਮਤਲਬ ਕਾਸਟ ਦੇ ਹਿਸਾਬ ਨਾਲ ਪੋਲੀਟਿਕਸ ਜੇ ਚਲਾ ਲਈਏ, ਮਤਲਬ ਉੱਦਾਂ ਚੱਲ ਨਹੀਂ ਰਹੀ ਹੈਗੀ ਪੰਜਾਬ ਦੇ ਵਿੱਚ, ਨਾ ਪੋਲੀਟਿਕਸ ਚੱਲ ਰਹੀ ਹੈ ਨਾ ਉੱਦਾਂ ਕੋਈ ਕਲੈਸ਼ ਹੋ ਰਿਹਾ। ਮਤਲਬ ਯੂਪੀ ਦੇ ਵਿੱਚ, ਮੱਧ ਪ੍ਰਦੇਸ਼ ਬਹੁਤ ਫਰਟਾਈਲ ਗਰਾਊਂਡ ਆ, ਮਤਲਬ ਆਪਸ ਕਲੈਸ਼ ਹੋਣ ਦੀ ਬਹੁਤ ਸੰਭਾਵਨਾ ਵਾ, ਮਤਲਬ ਅਪਰ ਕਾਸਟ ਅਤੇ ਸੋ ਕੋਲਡ ਲੋਅਰ ਕਾਸਟ ਦੇ ਵਿੱਚ, ਕਿਉਂਕਿ ਡਿਸਕ੍ਰਿਮੀਨੇਸ਼ਨ ਦਾ ਲੈਵਲ ਬਹੁਤ ਜ਼ਿਆਦਾ ਹਾਈ ਆ। ਬਟ ਪੰਜਾਬ ਦੇ ਵਿੱਚ ਇੱਦਾਂ ਦਾ ਮੈਨੂੰ ਤਾਂ ਨਹੀਂ ਦਿਖ ਰਿਹਾ ਵੀ ਕੁਛ ਹੋ ਜਾਊਗਾ, ਮਤਲਬ ਚਾਹੇ ਅਟੈਂਪਟਸ ਹੁੰਦੀਆਂ ਰਹਿਣ। ਤੇ ਲੋਕ ਮਤਲਬ ਇੱਦਾਂ ਦੀਆਂ ਕਿਤਾਬਾਂ ਨੂੰ ਵੈਸੇ ਸੀਰੀਅਸ ਵੀ ਨਹੀਂ ਲੈਂਦੇ। ਬੇਸਿਕਲੀ ਇਹ ਕਿਤਾਬ ਤਾਂ ਪੰਜਾਬ ਵਾਲਿਆਂ ਨੇ ਪੜ੍ਹਨੀ ਵੀ ਨਹੀਂ ਹੈਗੀ, ਕਿਉਂਕਿ ਵੈਸੇ ਇਹ ਕਿਤਾਬ ਅੰਗਰੇਜ਼ੀ ਛਪੀ ਆ, 12 ਭਾਸ਼ਾਵਾਂ 'ਚ ਹੋਰ ਛਪੀ ਆ, ਤੇ ਟੋਟਲ 12 ਭਾਸ਼ਾਵਾਂ ਛਪੀ ਆ। ਜ਼ਿਆਦਾਤਰ ਇਹਦੀ ਪੰਜਾਬ ਤੋਂ ਬਾਹਰ ਹੀ ਸੇਲ ਹੋਊਗੀ, ਜਿਨ੍ਹਾਂ ਨੂੰ ਪੰਜਾਬ ਦੀ ਕੋਈ ਸਮਝ ਨਹੀਂ ਹੈਗੀ। ਇਹ ਚਮਕੀਲਾ ਫਿਲਮ ਆ, ਜਿਹੜੀ ਪੰਜਾਬ ਵਾਲਿਆਂ ਨੇ ਦੇਖੀ ਉਹਦਾ ਗਾਲਾਂ ਹੀ ਕੱਢ ਰਹੇ ਆ, ਜਿਹੜੇ ਨੌਨ ਪੰਜਾਬੀਆਂ ਨੇ ਦੇਖੀ ਉਹਨਾਂ ਨੂੰ ਲੱਗਦਾ ਵੀ ਠੀਕ ਆ, ਕਿਉਂਕਿ ਉਹਨਾਂ ਨੇ ਆਪਣੀ ਇੱਕ ਅੰਡਰਸਟੈਂਡਿੰਗ 'ਚ ਬਣਾਉਣੀ ਹੈ ਨਾ, ਤੇ ਉਹਨਾਂ 'ਚ ਫਿੱਟ ਬੈਠਦੀ ਹੈ। ਨੌਨ ਪੰਜਾਬੀਆਂ ਦੇ ਮਨ ਦੇ ਵਿੱਚ ਪੰਜਾਬ ਦੇ ਪ੍ਰਤੀ ਜਿਹੜੀ ਇਮੇਜ ਬਣਾਉਣ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਰੋਲ ਪਲੇ ਕਰਦੀਆਂ। ਪੰਜਾਬੀਆਂ ਨੂੰ ਤਾਂ ਪਤਾ ਹੀ ਹੈ ਕਿ ਯਾਰ ਇੱਦਾਂ ਦਾ ਹੁੰਦਾ ਹੀ ਨਹੀਂ ਹੈਗਾ, ਇਹਦਾ ਮਤਲਬ ਕੰਪਲੀਟਲੀ ਡਿਫਰੈਂਟ ਚੀਜ਼ ਆ। ਤੇ ਮੈਨੂੰ ਨਹੀਂ ਲੱਗਦਾ ਵੀ ਕੁਝ ਹੋਊਗਾ ਇੱਦਾਂ ਸੋਸ਼ਲ ਫੈਬਰਿਕ ਪੰਜਾਬ ਦਾ, ਮਤਲਬ ਨਹੀਂ ਮੈਨੂੰ ਲੱਗਦਾ ਡਿਸਟਰਬ ਹੋ ਸਕਦਾ। ਬਟ ਬਾਹਰਲਿਆਂ ਦੇ ਮਨ ਦੇ ਵਿੱਚ ਪਰਸੈਪਸ਼ਨ ਆਰਾਮ ਨਾਲ ਬਣਾਈ ਜਾ ਸਕਦੀ ਹੈ। ਔਰ ਥੋੜੇ ਟਾਈਮ ਪਹਿਲਾਂ ਸ਼ਾਇਦ ਮੈਨੂੰ ਲੱਗਦਾ ਜਦ ਲਖਵੀਰ ਸਿੰਘ ਵਾਲਾ ਇੰਸੀਡੈਂਟ ਹੋਇਆ, ਜਾਂ ਉਸ ਤੋਂ ਬਾਅਦ ਇੰਸੀਡੈਂਟ ਹੋਇਆ, ਤੇ ਉਸ ਟਾਈਮ ਮਤਲਬ ਕਾਫੀ ਜਣਿਆਂ ਨੇ ਟਵਿੱਟਰ ਤੇ ਪੋਸਟ ਕਰਨਾ ਸ਼ੁਰੂ ਕਰਤਾ ਜੀ, ਪੰਜਾਬ 'ਚ ਕਿਆ ਜਾਣਾ ਸੇਫ ਹੈਗਾ ਆ, ਕਿਤੇ ਮਾਰ ਤਾਂ ਨਹੀਂ ਦੇਣਗੇ, ਜਿੱਦਾਂ ਇੱਥੇ ਲੋਕ ਹਥਿਆਰ ਲਈ ਫਿਰਦੇ ਹੁਣ। ਇੱਕ ਅਭੀ ਐਂਡ ਨਿਊ ਕਰਕੇ ਇੱਦਾਂ ਦਾ ਕੋਈ ਹੈਗੇ ਆ, ਮਤਲਬ ਇੱਕ ਹਸਬੈਂਡ ਐਂਡ ਵਾਈਫ ਆ, ਉਹ YouTube ਤੇ ਬਲੌਗ ਬਣਾਉਂਦੇ ਆ, ਵੀਡੀਓਜ਼, ਮੋਦੀ ਸਪੋਰਟਰ ਹੋ ਸੌਰੀ। ਤੇ ਉਹਨਾਂ ਨੇ ਇੱਕ ਵਾਰੀ ਇਹ ਕਹਿਤਾ ਕਿ ਜੀ ਫਿਰੋਜ਼ਪੁਰ ਦੇ ਵਿੱਚ ਇਹ ਜਿਹੜੀਆਂ ਮਸ਼ੀਨ ਗਨਸ ਵਿਕਦੀਆਂ, ਕੋਈ ਵੀ ਜਾ ਕੇ ਮਾਰਕੀਟ 'ਚ ਮਸ਼ੀਨ ਗਨ ਖਰੀਦ ਸਕਦਾ 60-70 ਹਜ਼ਾਰ ਰੁਪਏ। ਪੰਜਾਬ ਪੁਲਿਸ ਨੇ ਕੋਈ ਐਕਸ਼ਨ ਹੀ ਨਹੀਂ ਲਿਆ ਗਿਆ ਉਹਦੇ ਖਿਲਾਫ, ਤੇ ਉਹ ਪਤਾ ਨਹੀਂ ਕਿਉਂ ਨਹੀਂ ਲੈ ਰਹੇ ਹੈਗੇ। ਮਤਲਬ ਇਹਦਾ ਪ੍ਰੋਪਾਗੈਂਡਾ ਝੂਠ ਆ, ਪੰਜਾਬ ਦੇ ਵਿੱਚ ਤਾਂ ਹਥਿਆਰ ਮਿਲ ਹੀ ਨਹੀਂ ਸਕਦੇ ਹੈਗੇ। ਪੰਜਾਬ ਤੁਸੀਂ ਦੇਸੀ ਕੱਟਾ ਰੱਖ ਕੇ ਦੇਖ ਲਓ, ਤੁਹਾਨੂੰ ਚੱਕ ਕੇ ਨਾ ਲੈ ਗਏ। ਤੇ ਬਟ ਉਹ ਬੰਦਿਆਂ ਦੀ ਇੱਦਾਂ ਦੇ ਫਰੋਡ ਤੇ ਮਤਲਬ ਪਤਾ ਨਹੀਂ ਕਿਉਂ ਨਹੀਂ ਐਕਸ਼ਨ ਹੁੰਦਾ, ਇਹ ਅੱਜ ਤੱਕ ਮੇਰੀ ਸਮਝ ਤੋਂ ਬਾਹਰ ਆ। ਨਹੀਂ ਬਿਲਕੁਲ, ਮਤਲਬ ਜਿਹੜੇ ਲੋਕ ਪੰਜਾਬ ਦੇ ਵਿੱਚ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਦੀ, ਪੰਜਾਬ ਦੇ ਵਿੱਚ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਕਰਦੇ, ਉਹਨਾਂ ਦੇ ਤਾਂ ਐਕਸ਼ਨ ਮਿੰਟਾਂ 'ਚ ਹੁੰਦੇ ਆ। ਪਰ ਜਿਹੜੇ ਲੋਕ ਪੰਜਾਬ ਦੀ ਸਾਖ, ਪੰਜਾਬ ਦੀ ਇਮੇਜ ਨੂੰ ਢਾਹ ਲਾਉਣ ਦਾ ਕੰਮ ਕਰਦੇ ਆ, ਪੰਜਾਬ ਦੇ ਸੋਸ਼ਲ ਫੈਬਰਿਕ ਨੂੰ ਖਰਾਬ ਕਰਨ ਦਾ ਕੰਮ ਕਰਦੇ ਆ, ਉਹਦੇ ਲਈ ਝੂਠੀਆਂ ਸਾਜ਼ਿਸ਼ਾਂ ਘੜਦੇ ਆ, ਤੇ ਉਹਨਾਂ ਦੇ ਉੱਤੇ ਇਹ ਮਤਲਬ ਹਮੇਸ਼ਾ ਤੋਂ ਹੀ ਆ ਕਿ ਉਹਨਾਂ ਨੂੰ ਪੁਸ਼ਤ ਪਨਾਹੀ ਜਿਹੜੀ ਆ ਉਹ ਪ੍ਰਸ਼ਾਸਨ ਦੀ, ਸਰਕਾਰਾਂ ਦੀ ਹੁੰਦੀ ਆ, ਉਹਨਾਂ ਦੇ ਉੱਤੇ ਐਕਸ਼ਨ ਨਹੀਂ ਹੁੰਦੇ। ਤੇ ਸੰਦੀਪ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਬੜੀ ਇਹ ਇੱਕ ਅਹਿਮ ਮੁੱਦਾ ਚੁੱਕਿਆ ਹੈ। ਆਸ ਕਰਦੇ ਹਾਂ ਕਿ ਜਿਹੜੇ ਹੋਰ ਵੀ ਸੁਹਿਰਦ ਮੀਡੀਆ ਜਿਹੜਾ ਆ ਉਹ ਇਸ ਮੁੱਦੇ ਵੱਲ ਧਿਆਨ ਦੇ ਕੇ ਤੇ ਉਹ ਜ਼ਰੂਰ ਤੁਹਾਡੀ ਇਸ ਗੱਲ ਨੂੰ ਲੋਕਾਂ ਤੱਕ ਲੈ ਕੇ ਜਾਣਗੇ। ਤੇ ਅਸੀਂ ਮਤਲਬ ਕੋਸ਼ਿਸ਼ ਕੀਤੀ ਹੈ ਕਿ TV 84 ਦੇ ਜਿੰਨੇ ਆਲ ਓਵਰ ਦੀ ਵਰਲਡ ਦਰਸ਼ਕ ਹੈਗੇ ਆ, ਪੰਜਾਬ ਦੇ ਭਾਵੇਂ ਡਾਇਸਪੋਰਾ 'ਚ ਬੈਠੇ ਲੋਕ ਨੇ, ਉਹਨਾਂ ਤੱਕ ਇਹ ਮੈਸੇਜ ਜ਼ਰੂਰ ਕਨਵੇ ਕੀਤਾ ਜਾਵੇ ਜੋ ਤੁਸੀਂ ਰਿਸਰਚ ਕੀਤੀ ਆ ਕਿ ਕਿਵੇਂ ਪੰਜਾਬ ਦੇ ਸੋਸ਼ਲ ਫੈਬਰਿਕ ਨੂੰ ਖਰਾਬ ਕਰਨ ਦੇ ਲਈ ਕਿਤਾਬਾਂ ਦੇ ਰਾਹੀਂ, ਡਿਜੀਟਲ ਮੀਡੀਆ ਦੇ ਰਾਹੀਂ ਇਹ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ। ਸੰਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਤੁਹਾਡਾ। ਓਕੇ। ਤੇ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਇਹ ਜਿਹੜਾ ਸਾਰਾ ਪ੍ਰੋਗਰਾਮ ਸੀ, ਮਤਲਬ ਕਿਵੇਂ ਤੁਸੀਂ ਸੁਣਿਆ, ਦੇਖਿਆ ਕਿ ਸੰਦੀਪ ਸਿੰਘ ਨੇ ਦੱਸਿਆ ਕਿ ਕਿਵੇਂ ਇੱਕ ਸਾਜ਼ਿਸ਼ ਘੜੀ ਜਾ ਰਹੀ ਆ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਜੱਟ ਵਰਸਸ ਦਲਿਤ ਮੁੱਦਾ ਬਣਾ ਕੇ ਤੇ ਪੰਜਾਬ ਦੇ ਸੋਸ਼ਲ ਫੈਬਰਿਕ ਨੂੰ ਖਰਾਬ ਕਰਨ ਦੀ, ਪੰਜਾਬ ਦੇ ਸੋਸ਼ਲ ਫੈਬਰਿਕ ਭਾਈਚਾਰਕ ਸਾਂਝ ਦੇ ਵਿੱਚ ਅੱਗ ਲਾਉਣ ਦੀ। ਤੇ ਇਹ ਸਾਜ਼ਿਸ਼ ਇਕੱਲੀ ਇੱਥੋਂ ਤੱਕ ਹੀ ਸੀਮਿਤ ਨਹੀਂ, ਕਿਵੇਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੰਡੀਅਨ ਨੈਸ਼ਨਲਿਸਟ, ਇੰਡੀਅਨ ਪੈਟਰੀਅਟ ਪੇਸ਼ ਕਰਨ ਦੀ ਵੀ ਨਾਲ ਹੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਇਹ ਬੜੇ ਵੱਡੇ ਪੱਧਰ ਤੇ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ, ਭਾਵੇਂ ਪੰਜਾਬ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ, ਪਰ ਪੰਜਾਬ ਬਾਰੇ ਜਿਹੜੀ ਪੰਜਾਬ ਤੋਂ ਬਾਹਰ ਲੋਕਾਂ ਦੀ ਸਮਝ ਆ ਉਹ ਕੀ ਬਣਾਈ ਜਾ ਰਹੀ ਹੈ ਨਾ ਕਿਤਾਬਾਂ ਦੇ ਰਾਹੀਂ ਜਾਂ ਚਮਕੀਲਾ ਵਰਗੀਆਂ ਫਿਲਮਾਂ ਦੇ ਰਾਹੀਂ, ਇਹ ਇੱਕ ਬਹੁਤ ਖਤਰਨਾਕ ਗੱਲ ਆ, ਇਹ ਖਤਰਨਾਕ ਰੁਝਾਨ ਆ। ਇਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਸੁਹਿਰਦ ਲੋਕਾਂ ਨੂੰ ਸਮਝ ਆਉਣੀ ਬੜੀ ਜ਼ਰੂਰੀ ਆ।
ਤੇ ਇਸ ਲਈ ਇਹ ਅਸੀਂ ਅੱਜ ਖਾਸ ਗੱਲਬਾਤ ਸੰਦੀਪ ਸਿੰਘ ਹੋਰਾਂ ਨਾਲ ਕੀਤੀ। ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜ਼ਰੂਰ ਵਧੀਆ ਲੱਗਿਆ ਹੋਵੇਗਾ, ਤੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਹਾਲਾਂਕਿ TV 84 ਹੱਕ ਸੱਚ ਦੀ ਆਵਾਜ਼ ਤੁਸੀਂ ਜਾਣਦੇ ਹੋ ਕਿ ਲਗਾਤਾਰ ਸਰਕਾਰਾਂ ਦੀਆਂ ਪਾਬੰਦੀਆਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ, ਪਰ ਫਿਰ ਵੀ ਤੁਹਾਡੇ ਸਹਿਯੋਗ ਦੇ ਨਾਲ ਲੱਖਾਂ ਲੋਕ ਜਿਹੜੇ ਆ ਸਾਨੂੰ ਹਰ ਮਹੀਨੇ ਜਿਹੜਾ ਆ TV 84 ਨੂੰ ਦੇਖਦੇ ਆ, ਤੇ ਇਸ ਗਿਣਤੀ ਨੂੰ ਅਸੀਂ ਤੁਹਾਡੇ ਸਹਿਯੋਗ ਨਾਲ ਹੋਰ ਵਧਾ ਸਕਦੇ ਹਾਂ ਕਿ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚੇ। ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ WhatsApp ਸੁਨੇਹਾ ਰਾਹੀਂ ਸਾਂਝਾ ਕਰੋ, ਦੇਖੋ TV 84 ਦੇ ਪ੍ਰੋਗਰਾਮਾਂ ਨੂੰ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫੋਲਟਲਾਈਨਸ ਦੇ ਵਿੱਚ ਮੈਂ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗਾ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।